ਬਈ ਕੁੰਡਲਾਂ ਦੇ ਵਾਲਾਂ ਵਾਲਿਆ ਖੁਸਰੇ ਨੇ 100 ਰੁਪਏ ਇੰਜ ਕੀਤਾ, ਇਹਨੇ ਜੇਬ ਚ ਪਾ ਲਿਆ ਫੜ ਕੇ। ਏਡਾ ਵੱਡਾ ਮੂੰਹ ਹੈ ਇਹਦੇ ਚ, ਮੂੰਹ ਚ ਤਿਆਰਾ ਵੱਜਾ ਤੇ ਪਿੱਛੇ ਨੂੰ ਮੂੰਹ ਕਰਕੇ ਕਹਿੰਦਾ ਉਹ ਵੱਟੇ ਕੌਣ ਮਾਰਦੇ? ਏਡਾ ਕਮਜ਼ੋਰ ਆ। ਕੱਲ ਸੋਹਰੇ ਨਾਲ ਜਾਣਾ ਸੀ, ਮੱਖੀ ਨੂੰ ਕਹਿੰਦਾ ਮੈਨੂੰ ਨਿਸ਼ਾਤਾਬਾਦ ਲਾ ਗਿਆ। ਕੁੰਡਲਾਂ ਦੇ ਵਾਲਾਂ ਵਾਲਿਆ ਉਹ ਬਾਹਰ ਟੈਂਕੀ ਟਾਪੇ ਪਏ ਸੀ, ਉਹ ਤੂੰ ਪਵਾ ਲਈ। ਪਰਸੋਂ ਭਾਈ ਝਾਲ ਤੇ ਰਸ਼ ਮੈਂ ਵੇਖਿਆ ਤੇ ਜਾ ਕੇ ਅੰਡਰਪਾਸ ਚ ਮੂੰਹ ਫਸੇ। ਇਹੋ ਜਿਹੇ ਗੁੰਗੇ ਕੁੱਤੇ ਹੁੰਦੇ ਆ, ਬੋਲਿਆ ਨਹੀਂ ਜਾਂਦਾ ਤੇ ਵਹੂ ਰਿਕਾਰਡ ਕਰਕੇ ਕੇਸਟ ਪਾਈ ਜਾਂਦੇ। ਦਾਣੇ ਦੀਆਂ ਭਾਈ ਦੋਵੇਂ ਵਾਵਾਂ ਨਾ ਸੀ ਇਹ ਤਾਂ ਸਾਈਡ ਵਾਲੀਆਂ ਜੇਬਾਂ ਲਵਾਈਆਂ ਵੀ ਤੇਰਾ ਪੈਣੇ ਹੱਥ। ਦੇਖੋ अस्सलाम वालेकुम नाज़रीन, प्रोग्राम टी टाइम में खुश आमदीद। मैं ਹੁਣ ਵੇਲੋ ਕਹਿਣਾ ਛੱਡ ਦਿੱਤਾ ਕਿ ਮੇਰੇ ਨਾਲ ਦਾਨਿਸ਼ਬਾਜ਼ ਫੈਸਲ ਫਰੀਦ ਮੈਂ ਕਹਿਣਾ ਛੱਡ ਦਿੱਤਾ ਕਿਉਂਕਿ ਪਤਾ ਲੱਗ ਹੀ ਗਿਆ ਨਾ, ਹਨਾ? ਵੀ ਇੱਕ ਵਾਰੀ ਕਹਿ ਦੋ। ਨਿਊ ਵੀ ਸਾਡੇ ਵੀਵਰਸ਼ਿਪ ਹੁੰਦੀ ਹੈ। ਨਹੀਂ ਉਹ ਨਿਊ ਆਪੇ ਹੀ ਬਾਕੀ ਦੱਸ ਦੇਣਗੇ ਉਹਨਾਂ ਨੂੰ। ਅੱਛਾ ਹਾਂ ਉਹ ਭਾਵੇਂ ਨੂੰ ਕਈ ਬੰਦੇ ਤੁਹਾਨੂੰ ਦਾਨਿਸ਼ ਸਮਝੀ ਜਾਂਦੇ, ਉਹ ਕਲੀਅਰ ਕਰ ਬਸ ਕਰਦੇ। ਮੇਰੇ ਤੇ ਲਾਂਤ ਪਈ ਮੂੰਹ ਤੇ, ਮੈਨੂੰ ਕਾਹਤੋਂ ਦਾਨੇ ਸਮਝੀ ਜਾਂਦੇ? ਯਾਰ ਮੇਰਾ ਤਾਂ ਸਾਰਾ ਅੱਲਾ ਮੈਂ ਕੋਈ ਝੂਠਾ ਕਰਾਂ ਚੁੱਕ ਕੇ ਅਜ਼ਾਬ ਪਾਇਆ ਆਪਣੇ ਆਪ। ਹੈਂਡਸਮਨੈਸ ਕੀ ਵਜ੍ਹਾ ਉਹ ਸੇ ਬਾ ਹੈਂਡਸਮਨੈਸ। ਨਹੀਂ ਮੇਰਾ ਤਾਂ ਸਾਰਿਆਂ ਨੂੰ ਪਤਾ, ਤੁਸੀਂ ਇਹਨਾਂ ਦਾ ਤੇ ਦੱਸ ਦਿਆ ਕਰੋ ਨਾ ਸਾਰਿਆਂ ਨੂੰ। ਮਾਸ਼ਾਅੱਲਾ ਇਹਦੀ ਨਸਵਾਰਤ ਤੇ ਤੁਸੀਂ ਵੀਰ ਬਣੇ। ਕਸਮੇ ਉਹ ਲੋਰੀ ਪੂਰੇ ਦੇ ਨਹੀਂ, ਪੂਰੇ ਉਹ ਪਏ ਹੁੰਦੇ ਗੋਲ, ਉਹਦਾ 20 ਰੁਪਏ ਦਾ ਮਿਲਦਾ ਹਾਂ, ਚੂੜਾ, ਉਹ ਹੈ ਪੂਰਾ ਸਿਰ ਤੇ ਰੱਖਿਆ ਦਿਲ ਕੇ। ਸਾਈ ਜਲਦੀ ਕਰੋ, ਮੈਂ ਨਾ ਬਟਿਸਟੇ ਨੂੰ ਮਿਲਣ ਜਾਣਾ। ਕਿਹਨੂੰ? ਬਟਿਸਟੇ ਨੂੰ। ਓਏ ਪਟਿਸਟੇ ਉਹ ਕੌਣ ਆ? ਉਹ ਰੈਸਲਿੰਗ ਵਾਲਾ। ਲਓ ਜੀ ਇੱਕ ਗਾਣਾ ਤੁਹਾਨੂੰ ਦੱਸਦਾ, ਸੁਣਨਾ, ਮੇਰੇ ਜ਼ਿਹਨ ਚ ਆਇਆ ਐਵੇਂ ਹੀ। ਕਿਹੜਾ? ਉਹ ਸੁਣਨਾ ਤੁਸੀਂ, ਲਤਾ ਜੀ ਤੇ ਮੁਹੰਮਦ ਰਫੀ ਸਾਹਿਬ ਦਾ ਗਾਣਾ ਕਿ ਜਾਨ ਚਲੀ ਜਾਏ ਜੀਆ ਨਹੀਂ ਜਾਏ। ਦੇ ਤੂੰ ਉਹਨਾਂ ਸ਼ਾਇਰਾਂ ਨੇ ਕਿੱਡੀ ਛੋਟੀ ਗੱਲ 'ਚ ਕਿੱਡੀ ਖੂਬਸੂਰਤ ਗੱਲ ਕੀ ਕਿ ਜਾਨ ਚਲੀ ਜਾਏ ਜੀਆ ਨਹੀਂ ਜਾਏ, ਹਾਏ ਹਾਏ ਹਾਏ, जिया जाए तो फिर जिया नहीं जाए। ਹਾਂ 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 ਹਾਂ, ਵਾਹ ਵਾਹ ਵਾਹ। कि जान चली जाए जिया नहीं जाए, जिया जाए तो फिर जिया नहीं जाए, कि जान चली जाए। ये इल्जाम सर पे लिया नहीं जाए, लिया जाए तो फिर जिया नहीं जाए, कि जान चली जाए। ओ जमाने में नहीं दीवाना हमसा। यार मैं कोई भी गाना गा लवा, तू इंज 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 की गल आ? ਕਹਿੰਦਾ ਮੈਂ ਬ੍ਰੇਕ ਦਾ गाने ਦੇ ਹਿਸਾਬ ਨਾਲ ਐਕਸਪ੍ਰੈਸ਼ਨ ਦਿਆ ਕਰ, ਅੱਛਾ ਮਤਲਬ ਜਿੱਦਾਂ ਦੇ ਗਾਣੇ ਦੀ ਸ਼ਾਇਰੀ ਉਦਾਂ ਦਾ ਦਿਆ ਕਰ। ਉਸਤਾਦ ਜੀ ਜ਼ਮਾਨੇ ਨੇ ਵੰਜੀ ਨਹੀਂ ਹਾਂ ਜ਼ਮਾਨੇ ਦਾ ਮੈਂ ਲਾ ਵਾਲਾ ਗਾਣਾ ਗਾ ਰਿਹਾ, ਤੂੰ ਬਾਬਲ ਕੀ ਦੁਆएं ਵਾਲੇ ਐਕਸਪ੍ਰੈਸ਼ਨ ਦੇਈ ਜਾ ਰਿਹਾ। ਇਹ ਉਹ ਖੋਤਾ ਖੁੱਲਾ ਛੱਡੋ ਨਾ, ਉਹ ਸ਼ਾਮ ਨੂੰ ਇਦਾਂ ਲੇਟਣ ਲੱਗ ਪੈਂਦਾ ਹੈ। ਜ਼ਮਾਨੇ में नहीं दीवाना हमसा, जमाना ये नहीं दीवाना हमसा। ना तुम जानो ना तुम जानो ना हम जाने ये बातें प्यार की, ना तुम जानो ना हम जाने ये बातें प्यार की। ओ के दिल दे के वापस लिया नहीं जाए, लिया जाए तो फिर जिया नहीं जाए, कि जान चली जाए। ओ लो जी ਤੁਸੀਂ ਸੁਣਨਾ, ਮੈਨੂੰ ਵੀ ਬੈਠੇ ਬੈਠੇ ਯਾਦ ਆਇਆ। ਉਹ ਲੱਗਦਾ ਸੁਨੀਆ ਖਾਨਮ ਦਾ ਮੁੰਡਾ ਬਣਿਆ ਮੈਂ ਤੇ ਤੂੰ ਉਧਰ ਵੀ ਇਹੀ ਐਕਸਪ੍ਰੈਸ਼ਨ। ਯਾਰ ਉਹ ਸਿਰਫ ਐਕਟਿੰਗ ਕਰ ਰਹੇ ਸੀ, ਆਵਾਜ਼ ਮੇਰੀ ਸੀ। ਵੈਰੀ ਚਲੋ ਜੀ, ਬਿਊਟੀਫੁਲ। ਜਾਨ ਚਲੀ ਜਾਏ मगर पैसे ना किसी दो। सही गल है कि जान चली जाए जिया नहीं जाए, जिया जाए तो फिर जिया नहीं जाए, ये इल्जाम सर पे लिया नहीं जाए, लिया जाए तो फिर जिया नहीं जाए। समझ आई? बड़े बड़े अच्छे गाने। अगले शो च तेन मैं एक होर कल गाना सुनावांगा रफी साहब ते लता जी दा। ਅੱਛਾ ਜੀ, हाँ ਜੀਆ ਨਹੀਂ ਜਾਏ ਪੁੱਛ ਲਿਆ ਕਰੋ ਵੀ। नहीं मैं तेन सुनावांगा, तुसीं ਉਹ ਵੀ ਨਹੀਂ ਸੁਣਿਆ ਹੋਏਗਾ। ਔਰ ਮਜ਼ੇਦਾਰ ਯਾਰ, ਤੁਸੀਂ ਰਾਤ ਨੂੰ ਹੈੱਡਫੋਨ ਲਾ ਕੇ ਤੁਸੀਂ ਇਹ ਗਾਣਾ ਸੁਣੋ ਜਿਹੜਾ ਮੈਂ ਤੁਹਾਨੂੰ ਦੱਸਿਆ। ਹੁਣ ਤੁਸੀਂ ਕਹੋਗੇ ਯਾਰ ਵਾਕਈ ਕੋਈ ਅੱਛੀ ਰੋਮਾਂਟਿਕ
कोई धुन टून, शायरी वाह, वाह। को मजेदार आवाज़ां सुभान अल्लाह। ਪਹਿਲਾਂ ਸਿੰਗਰ ਆ ਪੂਰਾ ਗਾਣਾ ਗਾ ਕੇ ਅਗਲੇ ਨੂੰ ਕਹੇਗਾ ਆ ਸੁਣਿਓ मैं ਤੇ ਵੀ ਚਵਲਾ ਮਾਰ ਰਿਹਾ ਨਾ, ਸ਼ੌਕ ਪੂਰਾ ਕਰ ਰਿਹਾ, ਸੁਰਾ ਬਸੁਰਾ ਵਿੱਚ ਹੀ ਹੋਈ ਜਾ ਰਿਹਾ। ਮੈਂ ਕਹਿ ਰਿਹਾ ਉਹ ਸੁਣਨਾ ਮਿਊਜ਼ਿਕ ਦੇ ਨਾਲ ਤੁਹਾਨੂੰ ਕ੍ਰੀਏਸ਼ਨ ਪਤਾ ਲੱਗੇ ਕੀ ਲੋਕਾਂ ਨੇ ਕੀਤੀ ਹੈ। वो गाना नहीं मेरे महबूब क़यामत होगी आज रुसवा तेरी गलियों में मोहब्बत होगी, वो पूरा एक बंदे ਨੂੰ ਸੁਣਾ ਕੇ ਕਹਿੰਦਾ ਯਾਰ ਆ ਸੁਣਾਈ। ਕਹਿੰਦਾ ਨਾਲੇ ਕੁੰਡਲਾਂ ਦੇ ਵਾਲਾਂ ਵਾਲਿਆ ਤੇਰੇ ਨਾਲ ਪਿਆਰ ਪਾ ਲਿਆ, ਉਹ ਸਾਲਿਆ ਕੁੰਡਲਾਂ ਦੇ ਵਾਲਾਂ ਵਾਲਿਆ ਤੇਰੇ ਨਾਲ ਪਿਆਰ ਪਾ ਲਿਆ, ਕੁੰਡਲਾਂ ਦੇ ਵਾਲਾਂ ਵਾਲਿਆ। ਚਲੋ ਸ਼ਾਇਰੀ ਕਰਦੇ ਆ, ਚਲੋ ਫੜੀ ਆ। ਕਰਦੇ ਇਹਨੂੰ ਫੜੀ ਆ। ਸ਼ਾਇਰੀ ਕਰਦੇ ਆ। कहते हैं कि कुंडलों दे वाला वालिया ਉਹ ਜਿਹੜਾ ਮੈਂ ਜੁੱਤੀ ਥੱਲੇ ਸਮੋਸਾ ਲਗੋਇਆ ਸੀ ਉਹ ਸੁਣਿਆ ਤੂੰ ਖਾ ਲਿਆ। ਉਹਦੀ ਲਾਨ नहीं ओपनिंग उन्हें अच्छी की थी भाई कुंडलों दे वाला वालिया ਇਹਨੂੰ ਜਾ ਕੇ ਨਵਾ ਲਿਆ। ਉਹ ਯਾਰ भाई कुंडला अच्छा अपनी अख च मैं कहने मार लेना भाई कुंडलों दे वाला वालिया ਖੁਸਰੇ ਨੇ 100 ਰੁਪਏ ਇੰਜ ਕੀਤਾ ਇਹਨੇ ਜੇਬ ਚ ਪਾ ਲਿਆ फड़ के कुंडलों दे वाला वालिया ਇੰਨੇ ਭਾਈ ਛੱਪੜ ਨੂੰ ਨਹਿਰ ਸਮਝ ਕੇ ਵਿੱਚ ਛਾਲ ਮਾਰ ਲਈ। एकड़ा काफी है एकड़ा काफी है मैं कुंडलों दे वाला वालिया इन्हें छप्पड़ नूं नहर समझ के विच छाल मारती ਤੂੰ ਸਿੱਧਾ ਕਹਿ ਗੋਤਾ ਖਾ ਲਿਆ ਨਹਿਰ ਚ हाँ तो ਗੋਤਾ तू ਖਾ कह ਲਿਆ। गोता खा लिया या कह तू कह दे इन्हें छप्पड़ नूं नहर समझ के विच छाल मारती लिया ਚਲੋ ਕੁੰਡਲਾਂ ਦੇ ਕੁੰਡਲਾਂ ਦੇ ਵਾਲਾਂ ਵਾਲਿਆ ਅੰਦਰ ਇਹਨੇ ਆਪਣੇ ਦਿਲ ਦੇ ਵਾਲਾਂ ਨੂੰ ਕਲਰ ਲਾ ਲਿਆ। ਆ ਬਣ ਗਈ ਆ ਬਣ ਗਈ। ਚਲੋ ਕੁੰਡਲਾਂ ਦੇ ਵਾਲਾਂ ਵਾਲਿਆ ਮੈਂ ਕਹਿਣਾ ਅੱਛਾ ਕੁੰਡਲਾਂ ਦੇ ਵਾਲਾਂ ਵਾਲਿਆ ਅੰਦਰ ਤੇਜ਼ਾਬ ਪਿਆ ਸੀ ਤੂੰ ਮੂੰਹ ਤੇ ਲਾ ਲਿਆ ਕੁੰਡਲਾਂ ਦੇ ਵਾਲਾਂ ਵਾਲਿਆ ਆਹਾ ਇੱਕ ਬੰਦਾ ਇਹਨੂੰ ਕਹਿੰਦਾ ਸਾਡੇ ਪਰੌਣੇ ਆਏ ਆ ਜਾ ਉੱਥੋਂ ਚਾਹ ਲਿਆ। ਕੁੰਡਲਾਂ ਦੇ ਫਿੱਕੇ ਵਾਲਿਆ ਸ਼ੇਰ ਤਾਂ ਕੁੰਡਲਾਂ ਦੇ ਵਾਲਾਂ ਵਾਲਿਆ ਕੁੰਡਲਾਂ ਦੇ ਵਾਲਾਂ ਵਾਲਿਆ ਆਹਾ ਤੇਰੇ ਅੱਬੇ ਨੇ ਤੇਰੇ ਸਿਰ ਤੇ ਕੀ ਕਮਾ ਲਿਆ। ਵਾਹ 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 ਕੁੰਡਲਾਂ ਦੇ ਕਹੋ ਹੁਣ ਕੁੰਡਲਾਂ ਦੇ ਵਾਲਾਂ ਵਾਲਿਆ ਮੈਂ ਰਿਸ਼ਤਾ ਕਰਨਾ ਵਾ ਤੂੰ ਜਾਣਿਆ ਕੀ ਲਿਆ ਮੈਂ ਕਹਿੰਦਾ ਕੋਈ ਬੰਦਾ ਲੈ ਆ ਕੋਈ ਰਿਸ਼ਤਾ ਕਰਵਾਉਣ ਵਾਲਾ ਵਿਚੋਲਾ ਲੈ ਲਿਆ। ਚਲੋ ਜੀ ਚਲੋ ਕੁੰਡਲਾਂ ਦੇ ਵਾਲਾਂ ਵਾਲਿਆ ਆਹਾ ਇਹ ਕਿਹੜਾ ਬਾਜੀ ਹੈ ਕੁੰਡਲਾਂ ਦੇ ਵਾਲਾਂ ਵਾਲਿਆ ਮੈਂ ਚਵਲਾਂ ਨੂੰ ਮੂੰਹ ਲਾ ਲਿਆ। ਕੁੰਡਲਾਂ ਦੇ ਵਾਲਾਂ ਵਾਲਿਆ ਇਹਨੇ ਭਰਿਆ ਗਲਾਸ ਪਾਣੀ ਦਾ ਚੁੱਕ ਕੇ ਕੜੁੱਲ ਪਵਾ ਲਿਆ ਕਰੋਲ ਪੂ ਕੜੁੱਲ ਪਵਾ ਲਿਆ ਕਰਾਲ ਨੂੰ ਕਹਿੰਦਾ ਕਰੋਲ ਪੂ। ਗਲਾਸ ਪਾਣੀ ਦਾ ਪੂਰਾ ਭਰਿਆ ਕੁੰਡਲਾਂ ਦੇ ਵਾਲਾਂ ਵਾਲਿਆ ਗੱਲ ਕਰਕੇ ਆਪੀ 80 ਜੰਨਾ ਸਾ ਲਿਆ ਕੁੰਡਲਾਂ ਦੇ ਵਾਲਾਂ ਵਾਲਿਆ 20 ਰੁਪਏ ਮੈਂ ਦਿੰਨਾ ਜਾਂ ਦਾਨੋ ਚ ਨੂੰ ਨਵਾ ਲਿਆ। ਕੁੰਡਲਾਂ ਦੇ ਵਾਲਾਂ ਵਾਲਿਆ ਹਾਂ ਇਹਨੇ ਸ਼ਰਤ ਲਾ ਕੇ ਕੱਲ 100 ਰੁਪਏ ਦੀ ਖੋਤਾ ਢਾ ਲਿਆ। ਠੀਕ ਖੋਤਾ ਢਾਲ ਲਿਆ ਹਾਂ ਵਾਹ 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 ਕੁੰਡਲਾ ਕਹੋ ਕੁੰਡਲਾਂ ਦੇ ਵਾਲ ਕੁੰਡਲਾਂ ਦੇ ਵਾਲਿਆ ਯਾਰ ਕੁੰਡਲਾਂ ਦੇ ਵਾਲਾਂ ਵਾਲਿਆ ਆਹਾ ਮੈਂ ਖਰਾਬ ਸਾਲਨ ਲਿਆਂਦਾ ਸੀ ਤੂੰ ਸਾਰਾ ਖਾ ਲਿਆ ਉਹ ਬਸ ਭੁੱਖ ਲੱਗੀ ਹੋਵੇ ਫਿਰ ਸਹੀ ਖਰਾਬ ਨਹੀਂ ਦੇਖੇ ਜਾਂਦੇ। ਅੱਛਾ ਕੁੰਡਲਾਂ ਦੇ ਵਾਲਾਂ ਵਾਲਿਆ ਉਹ ਬਾਹਰ ਟੈਂਕੀ ਟਾਪੇ ਪਏ ਸੀ ਉਹ ਤੂੰ ਪਵਾ ਲਈ। ਲੈ ਤੂੰ ਪਵਾ ਲੈ ਕੁੰਡਲਾਂ ਦੇ ਵਾਲਾਂ ਵਾਲਿਆ ਕੁਲਚਾ ਸਾਡੇ ਕੋਲ ਆ ਜਾਂ ਇਹਨਾਂ ਕੋਲ ਹਲੀਮ ਮੰਗਾ ਲਿਆ ਹੈਂ? ਹੋਰ ਨਾਲ ਹੋ ਜਾ ਹੋਰ ਨਾਲ ਮੂੰਹ ਚ ਉਹ ਭਾਈ ਮੈਨੂੰ ਬੋਲਦਾ ਵਾਲ ਆਪਣੇ ਕਰ ਵਾਲ ਆਪਣੇ ਜ਼ੂਮ ਕਰਕੇ ਵੀ ਏਡਾ ਮੂੰਹ ਨਹੀਂ ਹੁੰਦਾ ਜਿੱਦਾਂ ਇਹਦਾ ਨਾ। ਉਹ ਜਿਹੜਾ ਇੰਜ ਕਰਕੇ ਉਹ ਕਹਿੰਦਾ ਜ਼ੂਮ ਕਰਕੇ ਵੀ ਏਡਾ ਮੂੰਹ ਨਹੀਂ ਹੁੰਦਾ ਇਹਦਾ ਕੁਦਰਤ ਨੇ ਜ਼ੂਮ ਕੀਤਾ ਔਰ ਜਿਹੜਾ ਮੇਲਿਆਂ 'ਚ ਉਹਦੇ ਨਹੀਂ ਪਿਕਸਲ ਫਟਣ ਦੇ ਉਹਦੇ ਅੱਲਾ ਮਾਫ ਕਰੇ ਇਹਦਾ ਮੂੰਹ ਤੇ ਦੇਖੋ ਲੱਡੂ ਨਾ ਡੀ ਵਾਈ ਇਦਾਂ ਵੀ ਕਸਮੇ ਫੈਸਲ ਦਾ ਮੂੰਹ ਚੈੱਕ ਕਰ ਓਏ ਗਾਰ ਤੋਂ ਨਾਸ਼ਤਾ ਰੱਖਿਆ ਹੁੰਦਾ ਇਦਾਂ ਲੱਗਦਾ ਇੱਕ ਮਿੰਟ ਅੱਲਾ ਮਾਫੀ ਇਦਾਂ ਲੱਗਦਾ ਟੈਂਕੀ ਤੇਰੇ ਵਿੱਚ ਬੈਠਾ ਹੋਵੇ। ਓਏ ਟੋਏ ਚ ਕੁੱਲ ਕਰਾਏ ਹੁੰਦੇ ਕਸਮੇ ਵਾਲਾ ਤਾਂ 40 ਬੰਦੇ ਦੀ ਰੋਟੀ ਬੰਨੀ ਹੁੰਦੀ
ਓ ਮੇਰੇ ਮੌਲਾ, ਓਏ ਹੋਏ ਮੇਰੇ ਮੌਲਾ। ਓਏ ਇਹੋ ਜਿਹਾ ਨੱਕ ਲੈਟਰਿਨ 'ਚ ਲੱਗਾ ਹੁੰਦਾ ਜਦੋਂ ਬਜ਼ੁਰਗ ਫੜ ਕੇ ਨਹੀਂ ਉੱਠਦੇ। ਆ ਫੈਸਲ ਦਾ ਭਾਈ ਨਕਸ਼ੇ 'ਚ ਪਹਿਲੇ ਮੂੰਹ ਹੁੰਦਾ ਸੀ, ਇੰਜ ਘਮਾਉਂਦੇ ਸੀ, ਪੂਰੀ ਦੁਨੀਆ ਦੇਖਦੀ ਸੀ। ਅੱਲਾ ਭਾਬੀ ਮੇਰੇ। ਇਹਨੂੰ ਇੱਕ ਬੰਦੇ ਨੇ ਨਕਸ਼ਾ ਗਿਫਟ ਕੀਤਾ ਤੇ ਉੱਚੋਂ ਚੱਕੀ ਦਵਾਨਾ ਸਮਝ ਕੇ ਕੱਢਣ ਦਿਆ, ਪੂਰਾ ਸ਼ਹਿਰ ਹੀ ਕੱਢ ਕੇ ਮੂੰਹ ਐਡਾ ਵੱਡਾ ਮੂੰਹ ਹੈ, ਇਹਦੇ 'ਚ ਮੂੰਹ 'ਚ ਤਿਆਰਾ ਵੱਜਾ ਤੇ ਪਿੱਛੇ ਨੂੰ ਮੂੰਹ ਕਰਕੇ ਕਹਿੰਦਾ ਉਹ ਵੱਟੇ ਕੌਣ ਮਾਰਦੇ ਆ? ਐਡਾ ਵੱਡਾ ਮੂੰਹ ਐਡਾ ਵੱਡਾ ਤਿਆਰਾ ਵੱਜਾ ਕਹਿੰਦਾ। ਓਏ ਓਏ ਯਾਰ ਇਹਦਾ ਐਡਾ ਵੱਡਾ ਮੂੰਹ, ਇਹਦੇ ਮੂੰਹ ਤੇ ਫੁੱਟਬਾਲ ਵੱਜਾ ਤੇ ਕਹਿੰਦਾ ਓਏ ਆ ਬਜਰੀ ਕੌਣ ਮਾਰਦੇ ਆ? ਏਡਾ ਵੱਡਾ ਮੂੰਹ ਆ ਭਾਈ, ਇੱਕ ਕਨੋਪਾ ਕੱਢ ਕੇ ਤੇ ਉਹਦੇ ਨਾਲ ਪਰਸੀਨਾ ਸਾਫ ਤੰਬੂ ਹੀ ਪੂਰਾ ਕੱਢ ਕੇ। ਇਹਦਾ ਐਡਾ ਛੋਟਾ ਮੂੰਹ ਹੈ, ਇਹਨੂੰ ਝਾਲ ਤੋਂ ਫੂਕ ਮਾਰੀ ਹਲੋੜ ਚਲਾ ਗਿਆ ਉੱਡ ਕੇ। ਇੰਨਾ ਉਰਲਾ ਇੰਨਾ ਕਮਜ਼ੋਰ ਆ ਭਾਈ ਨਾ, ਇੱਕ ਛੱਤ ਤੋਂ ਡਿੱਗਿਆ ਤੇ ਥੱਲੇ ਨੂੰ ਨਹੀਂ ਆਇਆ ਤਾਂ ਉਹਨੂੰ ਉੱਡ ਗਿਆ। ਨਹੀਂ ਇੰਨੇ ਜਾ ਰਿਹਾ ਥੱਲੇ। ਸਹੀ ਗੱਲ ਹਾਂ, ਇਹਦਾ ਐਡਾ ਛੋਟਾ ਮੂੰਹ ਹੈ, ਇਹ ਥੁੱਕ ਸਿੱਟਣ ਲਗਾ ਇਹਦੀ ਉਲਟਬਾਜ਼ੀ ਪੈ ਗਈ। ਮੂੰਹ ਪਾੜੀ ਜਿਹਨਾਂ ਤੋਂ ਵਜ਼ਨ ਨਹੀਂ ਉਲਟਬਾਜ਼ੀ ਇੱਕ ਪੈ ਗਈ। ਮੱਖੀ ਇਹਦੇ ਮੂੰਹ ਤੇ ਬੈਠੀ ਤੇ ਇਹਦਾ ਮੂੰਹ ਛੋਟਾ ਹੀ ਸੀਗਾ, ਉਹਨੂੰ ਪੈਰ ਥੱਲੇ ਰੱਖਣੇ ਪਏ। ਇਹਦਾ ਐਡਾ ਵੱਡਾ ਮੂੰਹ ਹੈ, ਕਿਧਰ ਇਹਦਾ ਵੱਡਾ ਮੁੰਡਾ ਨਾ ਵੱਡਾ ਪੈਪ ਟੂਟੀ ਨੂੰ ਲਾ ਕੇ ਜਾ ਰਿਹਾ, ਮੈਂ ਕਿੱਧਰ ਕਹਿੰਦਾ ਪਾਪਾ ਨੂੰ ਕਰੋਰੀ ਕਰਾਉਣੀ। ਇਹ ਤਾਂ ਭਾਈ ਏਡਾ ਵੱਡਾ ਮੂੰਹ ਆ, ਭੱਠੇ ਤੋਂ ਸਿਗਰਟ ਲਾਉਂਦੇ ਆ ਉੱਤੋਂ ਭੱਠੇ ਤੋਂ। ਆ ਏਡਾ ਕਮਜ਼ੋਰ ਆ, ਦਰਜੀ ਨੇ ਕਿਤੇ ਲੋਹੇ ਦੇ ਬਟਨ ਲਾਤੇ ਤੇ ਸਾਰੀ ਦਿਹਾੜੀ ਇੰਜ ਫਿਰਦਾ ਰਿਹਾ। ਏਡਾ ਕਮਜ਼ੋਰ ਆ, ਕੱਲ ਸੋਹਰੇ ਨਾਲ ਜਾਣਾ ਸੀ, ਮੱਖੀ ਨੂੰ ਕਹਿੰਦਾ ਮੈਨੂੰ ਨਿਸ਼ਾਤਾਬਾਦ ਲਾ ਕੇ। ਮੱਖੀ ਉੱਤੇ ਬਹਿ ਕੇ ਚਲਾ ਗਿਆ। ਦਾਣੇ ਦੀਆਂ ਭਾਈ ਦੋਵੇਂ ਵਾਵਾਂ ਨਸੀ ਆ ਤੇ ਸਾਈਡ ਵਾਲੀਆਂ ਜੇਬਾਂ ਲਵਾਈਆਂ, ਵੀ ਕਿਹੜਾ ਪੈਣੇ ਹੱਥ। ਦੇਖੋ ਯਾਰ ਕੀ ਗੱਲ ਹੈ? ਲੱਤ ਲੈ ਚੁੱਕੇ ਤੇ ਚੀਪੇ ਕੱਢਣ ਦੇ ਆ ਜੇਬੀ ਜਟੂ। ਨਹੀਂ ਇਹਨੇ ਵੀ ਕੱਪੜੇ ਸਵਾਏ, ਕਹਿੰਦਾ ਜੇਬ ਨਾ ਲਾਈ, ਕਹਿੰਦਾ ਕਿਉਂ? ਕਹਿੰਦਾ ਮੇਰੇ ਕੋਲ ਕਿਹੜਾ ਪੈਸੇ ਹੁੰਦੇ। ਬੱਸ ਦੀ ਛੱਤ ਤੇ ਬੇਟਾ ਅਖਬਾਰ ਪੜ੍ਹਨ ਦਿਆ ਕੋਈ, ਉਹਦੇ ਬੱਸ ਫੁੱਲ 100 ਦੀ ਸਪੀਡ ਤੇ ਜਾ ਰਹੀ ਹੈ। ਅੱਗੋਂ ਭਾਈ ਦਰਖਤ ਆਏ ਉਹ ਨਜ਼ਰ ਨਹੀਂ ਆਏ, ਮਨਕਾ ਕਰਾ ਦਿੱਤਾ। ਬੱਸ ਚੋਂ ਫੈਸਲ ਭਾਈ ਬਾਹਰ ਕੱਢ ਕੇ ਭਾਈ ਕੁਲਫੀ ਲੈ ਰਹੇ 10 ਰੁਪਏ ਦੀ, ਉੱਤੋਂ ਦੋਧੀ ਨੇ ਕੈਨ ਸੁੱਟਤਾ। ਐਂਜੋਏ। ਆ ਏਡਾ ਕਮਜ਼ੋਰ ਹੈ, ਦੀ ਬਾਂਹ ਤੇ ਦੀ ਮਾਂ ਨੇ ਘੜੀ ਬੰਨੀ ਤੇ ਦੀ ਬਾਂਹ ਨਿਕਲ ਗਈ। ਅਜੀ ਬੱਸ 'ਚ ਬੈਠਾ, ਸਾਹਮਣੇ ਲਿਖਿਆ ਸਫਾਈ ਦਾ ਖਿਆਲ ਰੱਖੇ, ਉੱਥੇ ਹੀ ਝਾੜੂ ਝੂੜੂ ਫੜ ਕੇ ਸ਼ੁਰੂ ਹੋ ਗਿਆ। ਏਡਾ ਕਮਜ਼ੋਰ ਆ, ਬੇਰੰਜ ਚੁੱਕਿਆ। ਉਹ ਬੇਗ ਫੈਸਲ ਭਾਈ ਇੰਨੇ ਤਕੜੇ ਆ, ਇੱਕ ਬੰਦੇ ਦੀ ਬੈਲ ਵਜਾਈ, ਉਹਨਾਂ ਦੇ ਅੰਦਰ ਹੀ ਮੁੱਕਾ ਮਾਰਤਾ। ਕੰਧ ਦੇ ਅੰਦਰ ਹੀ। ਓਏ ਹੋਏ ਹੋਏ। ਇੱਕ ਕੁੜੀ ਫੈਸਲ ਭਾਈ ਨੂੰ ਦੇਖ ਕੇ ਕਹਿੰਦੀ ਹੰਪੀ ਡੰਪਟੀ ਕਿੱਥੇ? ਲੈ ਹਮਟੀ ਡਮਟੀ। ਫੈਸਲ ਭਾਈ ਦਾ ਭਤੀਜਾ, ਇਹਨੇ ਚੁੰਮੀ ਲਈ, ਸਾਰਾ ਭਤੀਜਾ ਮੂੰਹ ਚ ਲੈ ਗਿਆ। ਤੂੰ ਕਰਨਾ ਅੱਛਾ ਫੈਸਲ ਦਾ ਏਡਾ ਵੱਡਾ ਮੂੰਹ ਆ, ਛੋਟੇ ਭਤੀਜੇ ਨੂੰ ਨਾ ਕਹਿ ਰਿਹਾ, ਕਹਿੰਦਾ ਜੁੱਤੀ ਉਤਾਰ ਕੇ ਨਜ਼ਰ ਅੰਦਰ ਆ ਕੇ ਦੇਖੋ ਮੇਰੀ ਦਾੜ ਕੇ ਕੋਈ ਮਸਲਾ ਹੈ। ਅੰਦਰ ਬਹਿ ਕੇ ਦੇਖ ਤੇ ਉਹ ਇੱਧਰਲੀ ਦੰਦ ਤੇ ਬੈਠਾ ਰਿਹਾ ਕਰਕੇ ਦੇਖਦੇ ਆ, ਤੇ ਬਾਹਰ ਮੂੰਹ ਕਰਕੇ ਨਾ ਮੂੰਹ ਚੋਂ ਕੱਢ ਕੇ ਕਹਿੰਦਾ ਚਾਚੂ ਕੀੜਾ ਲੱਗਾ, ਤੇ ਫੇਰ ਮੂੰਹ ਦੇ ਅੰਦਰ ਏਡਾ ਵੱਡਾ ਮੂੰਹ। ਏਡਾ ਵੱਡਾ ਮੂੰਹ, ਲੋਕੀ ਕਹਿੰਦੇ ਨੇ ਬੱਚਿਆਂ ਨੂੰ, ਕਹਿੰਦੇ ਮੇਰੀ ਲੱਤਾਂ ਤੇ ਚੜ, ਕਹਿੰਦਾ ਮੇਰੇ ਨੱਕ ਤੇ ਚੜ। ਏਡਾ ਵੱਡਾ ਮੂੰਹ, ਸ਼ੇਪ ਸ਼ੂਪ ਵਾਲ ਵੂਲ ਕਰਾਏ ਤੇ ਕਟਾਏ, ਉਹ ਹਮਾਮ ਵਾਲਾ ਵੱਡੀਆਂ ਬੋਕਰਾਂ ਨਾਲ ਵਾਲ ਬਾਹਰ ਕੱਢਣ ਦੇ। ਨਹੀਂ ਯਾਰ ਏਡਾ ਵੀ ਨਹੀਂ ਵੱਡਾ ਮੂੰਹ। ਉਸਤਾਦ ਜੀ ਬਹੁਤ ਵੱਡਾ ਮੂੰਹ ਆ ਕਸਮੇ। ਪਰਸੋਂ ਇਹਦਾ ਛੋਟਾ ਮੂੰਹ ਆ ਨਾ, 1 ਮਿੰਟ 'ਚ ਸ਼ੇਵ ਕਰਦਾ ਅੱਜ ਹੋ ਗਈ ਚੱਲ। ਪਰਸੋਂ ਭਾਈ ਝਾਲ ਤੇ ਰਾਸ਼ੀ ਰਸ਼ ਮੈਂ ਵੇਖਿਆ ਤੇ ਜਾ ਕੇ ਅੰਡਰਪਾਸ ਚ ਮੂੰਹ ਫਸੇ। ਉਧਰੋਂ ਗੱਡੀਆਂ ਆ ਕੇ ਨੱਕ 'ਚ ਵੱਜਣ ਦੀਆਂ, ਤੇ ਵੱਡੇ ਕੰਟੇਨਰ ਨਹੀਂ, ਉਹ ਧੱਕਾ ਨੱਕ 'ਚ ਮਾਰ ਰਹੇ ਕਿ ਪਰਲੀ ਸਾਈਡ ਤੇ ਨਿਕਲੇ। ਉਹ ਤਾਂ ਵਾਸਤਵ ਵਿੱਚ ਇਹ ਡੈਂਟਿਸਟ ਕੋਲ ਗਿਆ, ਕਹਿੰਦਾ ਮੇਰੇ ਦੰਦ ਸਾਫ਼ ਕਰ ਦੇ, ਉਹਨੇ ਬਾਲਾ ਰੱਖ ਕੇ ਨਾ ਦਾੜ ਦੇ ਵਿੱਚ ਬਾਅਦ ਚ ਵੱਡੇ ਬੁਰਸ਼ ਨਾਲ ਇੰਜ ਸਾਫ਼ ਕੀਤਾ। ਇਹਨੂੰ ਤੂੰ ਜੈਕ ਲਵਾ ਲੈਂਦਾ, ਜੈਕ ਹੀ ਲਵਾ ਲੈਂਦਾ ਗੱਡੀ ਦਾ। ਨਹੀਂ ਯਾਰ, ਗੱਡੀ ਦਾ ਜੈਕ ਲਵਾ ਲੈਂਦਾ। ਕਮਲਾ ਮਾਰ ਅਮਰੀਕਾ ਵਾਲਿਆਂ ਕਿਹਾ ਜਦੋਂ ਮਰੇ ਦਾ ਪਿੱਤਾ ਦੇਣਾ ਸੀ ਜਜ਼ੀਰੇ ਤੇ ਪਾਉਣਾ। ਇਹ ਯਾਰ ਅੱਛਾ ਪਤਾ ਗੱਲ ਕੀ ਪ੍ਰੀਤ, ਤੂੰ ਵੀ ਕਹਿ ਦੇ, ਤੂੰ ਵੀ ਕੁਝ ਕਹਿ ਦੇ। ਪਤਾ ਕੀ ਅੱਜ ਮੈਂ ਲੰਦਨ ਵਾਲਿਆਂ ਨੇ ਇਹਦਾ ਮੁਜੱਸਮਾ ਬਣਾਉਣਾ ਸੀ, ਉਹ ਮਿੱਟੀ ਥੁੜ ਗਈ ਫਿਰ ਮੂੰਹ ਤੋਂ। ਉਹਨਾਂ ਨੇ ਇੰਨਾ ਵੀ ਬਣਾ ਦਿੱਤਾ।
ਏਡਾ ਵੱਡਾ ਮੂੰਹ ਆ, ਮਜ਼ਾਇਲ ਦੇ ਅੱਗੇ ਸਲਵਾਰ ਬੰਨ ਕੇ ਕੰਨ ਸਾਂਭਦੇ। ਮਜ਼ਾਲ ਦੇ ਕੇ ਸਲਵਾਰ ਪਾ ਅੱਛਾ ਮੈਂ ਸਲਵਾਰ ਪਾ ਕਿਉਂ ਬੰਨੀ ਆ ਕਿ ਜ਼ਖਮ ਨਾ ਹੋਵੇ, ਲੋਹੇ ਦੀ ਵੇਸ ਵੀ ਲੋਹੇ ਦੀ ਵੇਸ ਨਾ ਚੜ ਜੇ। ਓਏ ਹੋਏ ਤੋਬਾ ਤੋਬਾ ਤੋਬਾ। ਏਡਾ ਵੱਡਾ ਮੂੰਹ ਉਹਨਾਂ ਨੇ ਸ਼ਨਾਖਤੀ ਕਾਰਡ ਦੀ ਜਗ੍ਹਾ ਤੇ ਪਾਈ ਨੰਬਰ ਪਲੇਟ ਜਿੱਡਾ ਇਹਨੂੰ ਗੱਤਾ ਦਿੱਤਾ। ਉਹਨਾਂ ਨੇ ਕਿਹਾ ਸ਼ਨਾਖਤੀ ਕਾਰਡ ਆ ਮੂੰਹ ਆ। ਅੱਛਾ ਰੋਟੀ ਖਾ ਕੇ ਬਾਹਰ ਨਿਕਲਿਆ, ਟੈਲੀਫੋਨ ਵਾਲਾ ਖੰਭਾ ਦੰਦਾਂ 'ਚ ਮਾਰ ਲਿਆ। ਏਡਾ ਵੱਡਾ ਮੂੰਹ, ਉਧਰੋਂ ਸਾਰਾ ਮਹੱਲਾ ਡਿਸਕਨੈਕਟ ਕਰਤਾ। ਸਹੀ ਗੱਲ ਹੈ। ਫੈਸਲ ਭਾਈ ਇੱਕ ਵਿਆਹ ਤੇ ਵਲੀਮੇ ਤੇ ਗਏ ਆ ਤੇ ਟੇਬਲਾਂ ਵੱਲ ਤੁਰੇ ਜਾਣ, ਉਹ ਕਹਿੰਦੇ ਨਹੀਂ ਆ ਚਮਚੀ ਫੜੋ ਦੇਗ ਤੇ ਬੋ, ਉੱਥੇ ਹੀ ਖਾਈ ਜਾਓ। ਆ ਵੱਡੇ ਕਰੇਨ ਦੇ ਪੰਜੇ ਨਾਲ ਨੱਕ ਸਾਫ਼ ਕਰਦਾ। ਏਡਾ ਵੱਡਾ ਮੂੰਹ, ਰੋਟੀ ਖਾ ਕੇ ਤੀਲੀ ਮਾਰ ਕੇ ਨਾ ਇਹਨੇ ਇੰਜ ਬੂਟੀ ਬਾਹਰ ਕੱਢੀ ਤੇ ਪੂਰਾ ਬੱਕਰਾ ਬਾਹਰ ਡਿੱਗਾ। ਉਹ ਜਿੱਦਾਂ ਬਾਹਰ ਬਰਾਤ ਤਬਾਹ ਕਰਨੀ ਸੀ, ਬਰਾਤ ਤੇ ਤਬਾਹ ਕਰਦੇ ਉਸਤਾਦ ਜੀ, ਕਿਸੇ ਦੇ ਉੱਤੇ ਤੇ ਸੁੱਟੋ ਵੱਖਰਾ ਦਾੜ ਬੋਟੀ। ਚ ਕਹਿੰਦਾ ਭਾਈ ਮਾੜੀ ਜੀ ਫਸੀ, ਇਹਨੇ ਦਾੜ ਚੋਂ ਕੱਢੀ ਪੂਰੀ ਸਿਰੀ ਨਿਕਲ ਆਈ ਭਾਈ। ਨਹੀਂ ਐਸ ਕੋਲੋਂ ਆਵੇ ਨਾ, ਇਹ ਬੜਾ ਛੋਟਾ ਜਿਹਾ, ਜ਼ੇਨ ਵੀ ਛੋਟਾ, ਉਂਝ ਵੀ ਛੋਟਾ, ਤੀਲੀ ਉੱਤੇ ਝੰਡਾ ਲਾ ਕੇ ਕਹਿੰਦਾ ਵੈਰੀ ਗੁੱਡ। ਏਡਾ ਵੱਡਾ ਮੂੰਹ ਆ ਭਾਈ, ਇੱਕ ਦਿਨ ਥੱਲੇ ਬੈਠਾ ਤੇ ਮਹੱਲੇ ਵਾਲੇ ਕਹਿਣ ਓਏ ਆਇਓ ਮੂੰਹ ਵੇਖ ਲੋ। ਇੱਕ ਜਗ੍ਹਾ ਤੇ ਫੈਸਲ ਭਾਈ ਬੈਠੇ, ਇਹਦੇ ਮੂੰਹ ਦੇ ਪਿੱਛੇ 3-4 ਚੋਰ ਲੁਕੇ। ਉਹ ਪਿੱਛੇ ਕੀ ਉਹਨਾਂ ਨੇ ਕੱਪੜੇ ਚੇਂਜ ਕਰਨੇ ਸੀ। ਪਲੀਜ਼ ਕਰ ਮਾਸ਼ਾਅੱਲਾ ਇਹ ਏਡਾ ਕਮਜ਼ੋਰ ਛੋਟਾ ਜਿਹਾ ਹੈਗਾ ਵਾ। ਉਹ ਬਗੈਰ ਤਾਂ ਹਿੱਟ ਵਾ, ਸੁਪਰ ਹਿੱਟ ਹੀ, ਇਹਦਾ ਗਾਣਾ ਬੜਾ ਵਾਇਰਲ ਹੋਇਆ ਜੀ। ਕਿਹੜਾ? ਅਬਿਸਬਿਸੀਟਾ ਚੱਲਦਾ ਹੈ ਜਿੱਦ ਕਰਕੇ ਉਹ ਜਿਹੜਾ ਉਹ ਇਹਦਾ ਹੀ ਆ। ਤੇ ਇੱਥੇ ਵੀ ਇੱਕ ਬਣਿਆ ਪੂਰਾ, ਕਿਹੜਾ? ਵੇ ਬੇਈਮਾਨਾ ਆਹੋ ਪੁੱਲ ਤੇ ਨਹੀਂ ਗਈ। ਉਹ ਤੇ ਇਹਦੇ ਨਾਮ ਤੋਂ ਬਣਿਆ ਨਾ, ਤੇ ਉਹ ਇਹਦਾ ਗਾਣਾ ਆਪ ਨਹੀਂ ਦੇਖਿਆ, ਓਪਨ ਗੰਗਮ ਸਟਾਈਲ। ਯਾਰ ਆ ਏਡਾ ਕਮਜ਼ੋਰ ਤੇ ਛੋਟਾ ਵਾ, ਇਹਨੂੰ ਫਾਂਸੀ ਹੋ ਲੱਗੀ। ਉਹਨੇ ਕਿਹਾ ਆਖਰੀ ਕੋਈ ਖੁਆਇਸ਼, ਕਹਿੰਦਾ ਮੈਨੂੰ ਫ੍ਰਿਜ ਦਾ ਉਤਲਾ ਖਾਨਾ ਵਿਖਾ ਦੇ। ਫਰੀਦ ਦਾ ਭਾਈ ਏਡਾ ਵੱਡਾ ਮੂੰਹ, ਕਰੂਲੀ ਕਰਨ ਲੱਗਾ, ਮਹੱਲੇ ਵਾਲੇ ਕਹਿੰਦੇ ਲੱਗਦਾ ਬੱਦਲ ਕਰ ਜਾਂਦਾ ਹੈ। ਇੱਕ ਮੁਸੱਵਰ ਨੂੰ ਜਾ ਕੇ ਬਾਸ ਕਹਿੰਦਾ ਮੇਰੀ ਤਸਵੀਰ ਬਣਾ ਦੇ, ਉਹਨੇ ਸਾਲਣ ਵਾਲਾ ਛਾਪਰ ਐ ਨਿਚੋੜ ਕੇ ਕਹਿੰਦਾ ਲੈ ਜਾ। ਇੱਕ ਮਿੰਟ ਉਸਤਾਦ ਜੀ, ਇਹਦੀ ਜ਼ਰਾ ਡੈਫੀਨੇਸ਼ਨ ਕਰਨਾ, ਇਹ ਕਿਸ ਤਰ੍ਹਾਂ ਹੋ ਸਕਦਾ? ਯਾਰ ਉਹ ਨੁਚੜੇ ਛਾਪਰ ਵਰਗਾ ਮੂੰਹ ਹੈ। ਇਹ ਗੱਲ ਇਹ ਕਹਿ ਰਿਹਾ ਸਿੱਧਾ ਕਹਿ ਦੇ ਮੈਨੂੰ ਚੜੇ ਛਾਪਰ ਚਲੋ ਕੋਈ ਗੱਲ ਨਹੀਂ, ਉਹਨੇ ਪੁੱਠਾ ਕਹਿਤਾ। ਯਾਰ ਵਿੱਚ ਮੈਂ ਮੁਸੱਵਰ ਪਾਤਾ ਨਵਾਂ ਪੰਨ। ਅੱਛਾ ਫਾਂਸੀ ਹੋਣ ਲੱਗੀ ਤੇ ਉਹਨਾਂ ਨੇ ਕਿਹਾ ਤੇਰੀ ਆਖਰੀ ਖੁਆਇਸ਼। ਉਹਨੂੰ ਕਹਿੰਦਾ ਤੁਹਾਡੇ ਕੋਲੋਂ ਫਾਂਸੀ ਦੇ ਹੀ ਨਹੀਂ ਹੋਣੀ, ਮੂੰਹ 'ਚ ਰੱਸਾ ਫਸ ਜਾਣਾ। ਉਹਨੇ ਕਿਹਾ ਤੇਰੀ ਆਖਰੀ ਖੁਆਇਸ਼ ਕੀ? ਕਹਿੰਦਾ ਮੈਂ ਆਪਣੀ ਨਾਨੀ ਦਾ 36 ਇੰਚ ਦਾ ਡੌਲਾ ਵੇਖਣਾ ਚਾਹੁੰਦਾ। ਉਹ ਭਾਈ ਕਹਿੰਦੇ ਕੋਈ ਆਖਰੀ ਖੁਆਇਸ਼, ਕਹਿੰਦਾ ਪਹਿਲੇ ਬੜੀਆਂ ਤੁਸੀਂ ਪੂਰੀਆਂ ਕਰਦੀਆਂ ਜਿਹੜਾ। ਕਹਿੰਦਾ ਉਹਨਾਂ ਨੇ ਕਿਹਾ ਤੇਰੀ ਆਖਰੀ ਖੁਆਇਸ਼ ਕੀ? ਕਹਿੰਦਾ ਮੈਨੂੰ ਟੂਬ ਗਲ 'ਚ ਪਾ ਕੇ ਫਾਂਸੀ ਦਿਓ। ਤਾਂ ਕਿ ਲੰਕਦਾ ਹੋਏਗਾ। ਉਹ ਭਾਈ ਉਹ ਜਿਹੜੀਆਂ ਰਫਤਾ ਜੀਆਂ ਪਾਉਂਦੇ ਤੋਂ ਪੈਂਟ ਦੇ ਉੱਤੇ, ਉਹਨੂੰ ਗੈਲਸ ਉਹ ਨਹੀਂ ਲੱਭੇ ਤੇ ਟੂਪ ਕੱਟ ਕੇ ਬੰਨੀ ਭਾਈ। ਉਹ ਪੈਂਟ ਕਿੰਨੀ ਤਾਂ ਨੂੰ ਪੈਂਟ ਤੇ ਤਾਂ ਖਾਈ ਇੱਕ ਬੰਦੇ ਨੂੰ ਜੱਫੀ ਉਹਦੇ ਵਿੱਚ ਇੰਜ ਪਾ ਕੇ ਨਾ ਥੱਲੇ ਕਰਕੇ ਫਿਰ ਰਿਹਾ। ਇੱਕ ਬੰਦੇ ਨੂੰ ਜੱਫੀ ਪਾਈ, ਉਹਦੇ ਟੂਟੀ ਚੁੱਭ ਗਈ। ਉਹ ਟੂਪ ਦੀ ਉਹ ਸਾਹ ਅੱਗੋਂ ਪੱਕੇ ਪੈਂਚਰ ਨਜ਼ਰ ਆਉਂਦੇ। ਉਹਨਾਂ ਨੇ ਭਾਈ ਫਾਂਸੀ ਦੇਤੀ ਐ ਕਰਕੇ, ਉਹਨਾਂ ਨੇ ਉਹ ਥੱਲੇ ਨੂੰ ਕੀਤਾ, ਉਹ ਛਾਤੀ ਸਾਰੀ ਪਾਈ, ਉਹ ਸਾਰੇ ਮਰ ਕੇ ਇਕੱਲਾ ਹੀ ਤੁਰਿਆ ਫਿਰ। ਉਹਨਾਂ ਨੇ ਏਡਾ ਵੱਡਾ ਸਾਰੇ ਮਰ ਗਏ ਤੇ ਉੱਠ ਕੇ ਇਕੱਲਾ ਹੀ ਫਿਰ ਰਿਹਾ। ਉਹ ਇੱਕ ਜਲਾਦ ਤੇ ਉੱਠ ਕੇ ਕਹਿ ਰਿਹਾ ਕਹਿੰਦਾ ਫਾਂਸੀ ਵੀ ਨਹੀਂ ਦੇਣੀ ਆਉਂਦੀ ਯਾਰ। ਉੱਠ ਕੇ ਉਹਨਾਂ ਨੂੰ ਤਰੀਆਂ ਲਾ ਦਿਆ, ਨਹੀਂ ਲੱਗਦਾ ਆਪ ਉनको, ਤੁਹਾਨੂੰ ਕਿਹਾ ਨਹੀਂ ਲੱਗਦਾ ਆਪਾਂ ਨੂੰ। ਪਤਾ ਕੀ ਯਾਰ, ਮੈਂ ਅੱਗੇ ਸੱਚੀ ਮੁੱਚੀ ਮੈਂ ਤੁਹਾਨੂੰ ਦੱਸਦਾ ਹੁੰਦਾ ਕਿ ਯਾਰ ਆਪਣੀ ਨਾ ਗ੍ਰਿਫਤ ਮਜ਼ਬੂਤ ਕਰੋ। ਤੇਰੀ ਮੈਂ ਉਸਤਾਦ ਜੀ ਲੜਾਈਆਂ ਝਗੜਿਆਂ ਅੱਛਾ ਕੁਛ ਤੂੰ ਨਹੀਂ ਕਦੀ ਪਿਆ। ਗੌਰ ਕੀਤਾ ਵਾ ਵੀ ਫਾਂਸੀ ਜੋ ਦੇਤੀ ਧੌਣ ਦਾ ਮਨਕਾ ਬੜਾ ਹੁੰਦਾ ਵਾ, ਤੇ ਤੁਸੀਂ ਲਟਕਾ ਵੀ ਦਿੱਤਾ ਤੇ ਬੰਦਾ ਮਤਲਬ ਚਾਂਸ ਹੁੰਦੇ ਬਚਣ ਦੇ, ਫੇਰ ਭਲਾ ਕੀ ਕਰਦੇ ਆ? ਕੀ ਕਰਦੇ? ਪਾਣ ਥੱਲੇ ਪੈਰਾਂ ਦੇ ਨਾਲ ਨਾ ਰੱਸੀ ਬੰਨ ਕੇ ਉਹਦੇ ਥੱਲੇ ਰੇਤ ਦਾ ਬੋਰਾ ਬੰਨਿਆ ਹੁੰਦਾ। ਉਸਤਾਦ ਜੀ ਹਟ ਜੋ। ਉਹ ਨਹੀਂ ਯਾਰ ਮੈਂ ਪੜਿਆ ਵਾ ਹਿਸਟਰੀ ਪੜ੍ਹੀ ਮੈਂ, ਮੇਰੇ ਕੋਲ ਫਾਂਸੀ ਹੋਈ ਭਾਈਜਾਨ ਹੈ ਉਹ ਜਿਹੜਾ ਫੱਟਾ ਨਹੀਂ ਹੁੰਦਾ, ਹਾਂਜੀ, ਉਹਦੇ ਥੱਲੇ ਉਹ ਪੈਰਾਂ ਦੇ ਨਾਲ ਥੱਲੇ ਰੇਤ ਦਾ 100-150 ਕਿਲੋ ਦਾ ਵਜ਼ਨ ਦਾ ਬੋਰਾ ਬੰਨਿਆ ਹੁੰਦਾ। ਅੱਛਾ ਜੀ। ਜੀ ਜਦੋਂ ਇੰਜ ਕਰਦਾ ਨਾ ਤੇ ਉਹ ਥੱਲੇ ਬੋਰਾ ਨੂੰ ਜ਼ੋਰ ਪਾਉਂਦਾ ਤੇ ਫਿਰ ਅੱਲਾ ਮਾਫੀ ਦੇਵੇ ਨਿਜ਼ਾਮ ਹੁੰਦਾ। ਪਹਿਲਾਂ ਬੰਦਾ ਤਾਂ ਤੂੰ ਕਿਸ ਟਾਈਮ ਫੜ ਕੇ ਨਹੀਂ ਇੰਜ ਤਾਂ ਕਰ ਦੇਈਦਾ ਬੰਦੇ ਨੂੰ। ਆਹੋ ਆਹੋ, ਮੈਂ ਤੈਨੂੰ ਧੌਣ ਤੋਂ ਫੜ ਕੇ ਤਾਂ ਕਰ ਦੇਣਾ, ਭਾਵੇਂ ਮੈਂ 2 ਮਿੰਟ ਖਲੇ ਰਖਾ, ਕੁਛ ਨਹੀਂ ਹੋਣਾ। ਪਤਾ ਕੀ ਗੱਲ ਭਾਈਜਾਨ ਅੱਲਾ ਮਾਫੀ ਦਿੱਤੀ। ਇਹਨੂੰ ਭਾਈ ਉਹਨਾਂ ਨੇ ਬੋਰੀ ਬੰਨੀ, ਇਹਨੂੰ ਫੇਰ ਵੀ ਭਾਈ ਉਹਨਾਂ ਨੂੰ ਕੋਈ, ਉਹਨਾਂ ਨੇ ਪੇਟੀ ਬੰਨਤੀ ਥੱਲੇ ਭਾਈ, ਪੂਰੀ ਪੇਟੀ। ਇਹ ਨਾ ਬਾਬਾ ਕੌਮ ਕਾਇਦੇ ਆਜ਼ਮ ਮੁਹੰਮਦ ਅਲੀ ਜਿਨਾਹ ਸਾਹਿਬ ਨੇ ਕੇਸ ਪਾਸ ਕਰਾਇਆ ਸੀ ਕਿ ਉਹ ਇੱਕ ਲੜਕੀ ਨੇ ਕਤਲ ਕਰ
ਬੰਦੇ ਨੇ ਕਤਲ ਕਰ ਦਿੱਤਾ ਸੀਗਾ ਤੇ ਉਹਨੂੰ ਉਸਤਾਦ ਜੀ ਸਜ਼ਾ ਹੋਈ ਸੀਗੀ, ਸਜ਼ਾਏ ਮੌਤ ਦੀ ਜਾਂਦੀ ਹੈ। नहीं वो फांसी का और नहीं भैन होए सी कि इसको सजाए मौत सुनाई जाती है। ठीक है जी। फांसी ਉਹ ਯਾਰ ਮੈਂ ਉਹੀ ਉਹ ਮਕਸਦ ਹੋਈ ਨਾ, ਪਤਾ ਨਹੀਂ ਹੁਣ ਹਕੀਕਤ ਆ ਕਿ ਨਹੀਂ, ਲੇਕਿਨ ਇਹ ਸੁਣਿਆ ਸੀ ਕਿ ਹੁਣ ਪਹਿਲੇ ਹੁੰਦਾ ਸੀ ਕਿ ਹੁਣ ਲਿਖਦੇ ਨੇ ਕਿ ਉਨੀ ਦੇਰ ਤੱਕ ਸਜ਼ਾਏ ਮੌਤ ਇਹਨੂੰ ਲਟਕਾਓ ਜਿੰਨੀ ਦੇਰ ਤੱਕ ਇਹ ਮਰ ਨਾ ਜਾਏ। ਹੁਣ ਇਹ ਲਿਖਦੇ ਨੇ ਟੂ ਬੀ ਹੈਂਗ ਟਿਲ ਡੈਥ। ਯੈਸ, ਹੁਣ ਪਹਿਲੇ ਲਿਖਦੇ ਸੀ ਕਿ ਵੀ ਇਹਨੂੰ ਸਜ਼ਾਏ ਮੌਤ ਸੁਣਾਈ ਜਾਂਦੀ ਹੈ। ਠੀਕ ਹੈ ਜੀ। ਤੇ ਉਸ ਤੋਂ ਬਾਅਦ ਉਹਨਾਂ ਨੇ ਜਦੋਂ ਆਇਆ ਕਰੈਕਟਰ, ਉਹਨਾਂ ਨੇ ਫੰਦਾ ਫੁੰਦਾ ਪਾਇਆ, ਉਹਨਾਂ ਨੇ ਕਿਹਾ ਵੀ ਬਸ। ਉਹਨੇ ਕਿਹਾ ਜੀ ਹਾਂਜੀ, ਉਹਨੇ ਕਿਹਾ ਬਸ ਠੀਕ ਹੈ, ਇਹਨੂੰ ਇੰਨਾ ਹੀ ਉਹਨਾਂ ਨੇ ਕਿਹਾ ਜੱਜ ਨੇ। ਇਸ ਤੋਂ ਅੱਗੇ ਤੇ ਉਹਨਾਂ ਨੇ ਕਿਹਾ ਹੀ ਨਹੀਂ ਵੀ ਤੁਸੀਂ ਮਾਰਨਾ ਵੀ ਇਹਨੂੰ। ਫਾਂਸੀ ਦਾ ਫੰਦਾ ਡਾਲਾ ਜਾਏ। ਠੀਕ ਹੈ ਨਾ। ਤੇ ਉਹ ਫਿਰ ਉਸ ਤੋਂ ਬਾਅਦ ਉਹਨਾਂ ਨੇ ਇਹਨੂੰ ਇਸ ਤਰ੍ਹਾਂ ਦਾ ਕੋਈ ਵਾਕਿਆ ਸੀ, ਜੇ ਤੁਹਾਨੂੰ ਕਿਤੇ ਯਾਦ ਹੈ ਥੱਲੇ ਕਮੈਂਟ 'ਚ ਲਿਖੋ ਕੀ ਰੋਲ ਜੀ। ਮੁxtਲਿਫ ਮੁਲਕਾਂ 'ਚ ਮੁxtਲਿਫ ਤਰੀਕੇ ਨਾਲ ਮਤਲਬ ਹੁੰਦੇ ਨੇ ਮੁxtਲਫ ਕਈਆਂ ਮੁਲਕਾਂ 'ਚ ਰੂਲ ਖਤਮ, ਕਈਆਂ ਮੁਲਕਾਂ 'ਚ ਰੂਲ ਵੈਸੇ ਹੀ ਖਤਮ ਕਰਤਾ ਉਹਨਾਂ ਨੇ। ਸਾਜੀ ਕਹਿੰਦੇ ਦੁਬਈ ਦੇ ਵਿੱਚ ਬੰਦਾ ਮਾਰਨ ਲਈ ਬੜਾ ਮਤਲਬ ਬਸੀਰ ਜਿਹਾ ਤਰੀਕਾ ਵਾ ਕਿ ਬੰਦਾ ਇੱਕ ਛੋਟੇ ਜਿਹੇ ਕਮਰੇ 'ਚ ਪਾ ਕੇ ਨਾ ਤੇ ਏਸੀ 10 ਤੇ ਕਰ ਦਿੰਦੇ। ਹੁਣ ਮੇਰੇ ਯਾਰ ਨਹੀਂ, ਉਹ ਪਹਿਲੇ ਪੁੱਛਦੇ ਆ, ਉਹ ਕਹਿੰਦੇ ਆ ਵੀ ਜਿਹਨੂੰ ਸਜ਼ਾਏ ਮੌਤ ਹੋਈ ਹੈ ਕੌਣ ਆ? ਉਹ ਕਹਿੰਦੇ ਜੀ ਇਹ ਚੀਮਾ ਵਾ, ਜੱਟ ਆ, ਗੋਂਦਲ ਆ। ਉਹ ਕਹਿੰਦੇ ਯਾਰ ਇਹਨੂੰ ਜੀਦਾਰ ਕੌਮ ਆ, ਇਹਨੂੰ ਨਾ ਏਦਾਂ। ਹਾਂਜੀ, ਉਹਨਾਂ ਨੇ ਜੀ ਹਾਂਜੀ ਇਹਨੂੰ ਸਜ਼ਾਏ ਮੌਤ ਜੀ ਇਹ ਖਾਨ ਸਾਹਿਬ ਨੇ। ਉਹਨੇ ਕਿਹਾ ਕੋਈ ਰੋਲ ਲਿਆ ਅੰਦਰ, ਉਹਨਾਂ ਨੂੰ ਬਹਾ ਕੇ ਆਲੇ ਦੁਆਲੇ ਬਰਫ਼ ਦੀਆਂ ਪੱਟੀਆਂ ਲਾ ਦਿੰਦੇ ਨੇ। ਬਸ 5 ਮਿੰਟ ਬਾਅਦ ਉਹ ਨਿੱਕਰ ਪਵਾ ਕੇ ਉਹਨੂੰ ਅੰਦਰ ਛੱਡ ਦਿੰਦੇ। ਦੱਸਦੇ ਸੀਗਾ ਫੈਸਲ ਭਾਈ ਦੇ ਲਾਗੇ ਐਨ ਜਾ ਕੇ ਪੁਲਿਸ ਵਾਲੀ ਗੱਡੀ ਰੁਕੀ ਐਨ ਬ੍ਰੇਕਾਂ। ਇਹ ਡਰ ਗਏ, ਉਹਨਾਂ ਨੇ ਇਹਦੀਆਂ ਅੱਖਾਂ ਚੱਖਾਂ ਪਾ ਕੇ ਕਿਹਾ ਓਏ ਕੁੱਟਣ ਵਾਲਾ ਲੱਗਣਾ ਹੀ ਹੈ, ਕੁੱਟਣ ਵਾਲਾ ਮਾਰਨ ਵਾਲਾ ਥਾਣੇ ਕੁੱਟਦਾ ਨਹੀਂ, ਜਿਹੜਾ ਉਹਨਾਂ ਨੇ ਪਿੰਡਾ ਦੇਖਿਆ ਕਿ ਇਹ ਤੇ ਕੁੱਟਣ ਵਾਲਾ ਸਹੀ ਹੈ। ਅੱਛਾ ਇਹਦੀ ਗੱਲ ਕਿੱਥੇ ਜਾ ਕੇ ਸਮਝ ਆਉਂਦੀ ਹੈ, ਅੱਲਾ ਵੀ ਕਿਆ ਸਮਝਦਾ। ਨਹੀਂ ਸਊਦੀ ਅਰਬ ਦੇ ਵਿੱਚ ਨਾ ਮੈਂ ਇੱਕ ਵਾਕਿਆ ਸੁਣਿਆ ਸੀ ਕਿ ਇੱਕ ਬੰਦੇ ਨੇ ਨਾ ਕਿਸੇ ਬਜ਼ੁਰਗ ਨੂੰ ਥੱਪੜ ਮਾਰਤਾ ਤੇ ਉਹਨਾਂ ਨੇ ਕਿਹਾ ਜੀ ਇਹਨੂੰ ਵੀ ਚੌਂਕ ਦੇ ਵਿੱਚ ਥੱਪੜ ਮਾਰਿਆ ਜਾਏ। ਤੇ ਉਹਨੂੰ ਉਸਤਾਦ ਜੀ ਲਿਆ ਰਹੇ ਹੈਗੇ ਨੇ ਤੇ ਹੁਣ ਨਾ ਥਾਣੇ ਹੋਰ ਵੀ ਬੰਦੇ ਹੈਗੇ ਯਾਰ, ਇਹਨਾਂ ਦੀਆਂ ਧੋਣਾ ਲਾਣੀਆਂ, ਇਹਨਾਂ ਨੂੰ ਵੀ ਉਹ ਮੈਦਾਨ ਚ ਲੈ ਜਾਓ। ਮਜ਼ਾਈਆ ਗੱਲ ਸੀ। ਅਜੇ ਤਾਂ ਜੋ ਕਹਿੰਦਾ ਵੀ ਤੁਸੀਂ ਯਾਦ ਤੁਹਾਨੂੰ ਯਾਦ ਹੈ ਕਿ ਮੇਰੇ ਚਪੇੜਾ ਮਾਰਨੀਆਂ। ਅੱਛਾ ਫੈਸਲ ਜਲਾਦ ਲੱਗ ਗਿਆ, ਫੈਸਲ ਜਲਾਦ ਲੱਗ ਗਿਆ ਤੇ ਕਿੰਨੀ ਦੇਰ ਕੋਈ ਫਾਂਸੀ ਤੋਂ ਆਉਣ ਵਾਲਾ ਨਹੀਂ ਆਇਆ ਤੇ ਉਸੇ ਫੱਟੇ ਦੇ ਉੱਤੇ ਈਦ ਕਾਰਡ ਲਾਏ। ਫਿਰ ਭਾਈ ਇਹ ਵੀ ਲੱਗ ਗਿਆ, ਫਾਂਸੀ ਵਾਲਾ ਨਹੀਂ ਆਇਆ, ਇਹਨੂੰ ਉੱਥੇ ਬਰਫ਼ ਲਾ ਲਈ। ਭਾਈ ਫੈਸਲ ਭਾਈ ਜਲਾਦ ਲੱਗੇ ਤਖਤੇ ਦੇ ਖਲੋਤਾ ਜਲਾਦ ਕਹਿੰਦਾ ਯਾਰ ਮੈਂ 1 ਮਿੰਟ ਘਰੋਂ ਫੋਨ ਆਇਆ, ਮੈਂ ਉੱਥੇ 10 ਮਿੰਟ ਅੱਧਾ ਘੰਟਾ ਪੌਣੇ ਘੰਟੇ ਬਾਅਦ ਹੌਲੀ ਹੌਲੀ ਬਹਿ ਕੇ ਲੰਮੇ ਪੈ ਕੇ ਇੰਜ ਕਰਕੇ ਇੰਜ ਹੋਇਆ ਤੇ ਨਾਲ ਗੁਨਗੁਣਾ ਰਿਹਾ, ਨਾਲ ਛੱਤ ਵੱਲ ਵੇਖ ਕੇ ਇੰਜ ਕਰ ਰਿਹਾ ਨਾ ਰੱਸਾ ਫੜਿਆ ਤੇ ਆਹੋ ਥੱਪੜਿਆਂ ਨੂੰ ਕਦੀ ਇੰਜ ਘਮਾਈ ਜਾ ਰਿਹਾ, ਕਦੀ ਇੰਜ ਘਮਾਈ ਜਾ ਰਿਹਾ। ਉਧਰੋਂ ਆਇਆ ਕਹਿੰਦਾ ਆ ਜਾ ਯਾਰ ਕੀ ਨਵੀਂ ਕਿਸਮ ਜੱਜ ਜਲਾਦ ਲੱਗ ਗਿਆ ਭਾਈ ਨੂੰ, ਫੈਸਲ ਭਾਈ ਜਲਾਦ ਲੱਗ ਗਏ। ਉਹ 3-4 ਮਹੀਨੇ ਫਾਂਸੀ ਦਾ ਆਰਡਰ ਹੀ ਨਹੀਂ ਆਇਆ ਤੇ ਮੌਲਵੀ ਸਾਹਿਬ ਨੂੰ ਜਾ ਕੇ ਕਹਿੰਦੇ ਦੁਆ ਕਰੋ ਕੰਮ ਹੀ ਨਹੀਂ ਚੱਲਣ ਦੇ। ਉਹ ਵੀ ਜਲਾਦ ਲੱਗ ਗਿਆ, ਕੋਈ ਆਰਡਰ ਨਹੀਂ ਆਇਆ, ਇਹਨੇ ਉਸੇ ਰੱਸੇ ਨਾਲ ਪੀਂਘ ਪਾ ਲਈ ਤੇ ਉਹਨੂੰ ਝੂਟ ਲਈ ਯਾਰ। ਕਿੰਨੇ ਦਿਨ ਆਰਡਰ ਨਹੀਂ ਆਇਆ, ਥੱਕ ਗਿਆ ਤੇ ਰੱਸੀ ਲੱਗੇ ਜਾਮਾ ਬੰਨ ਕੇ ਉਹਨੂੰ ਥੱਲੇ ਸਿੱਟ ਰਿਹਾ, ਐਵੇਂ ਉਹਨੂੰ ਰਵਾ ਕਰ ਰਿਹਾ। ਉਹਦੇ ਥੱਲੜੀ ਬੱਤੀ ਤੋੜਦੀ, ਕਦੀ ਕੋਈ ਤੋੜਦਾ। ਕਹਿੰਦਾ ਪ੍ਰੈਕਟਿਸ ਕਰ ਰਿਹਾ ਮੈਂ। ਉਹਦੀ ਗੋਲ ਲੈਟ ਵਾਲੇ ਜਾਮੇ ਲੱਭ ਕੇ ਨਾ ਉਹਨਾਂ ਦੇ ਰੱਸੀ ਪਾ ਕੇ ਉੱਤੇ ਕੱਪੜਾ ਚੜਾ ਕੇ ਤੇ ਉਹਨੂੰ ਕਹਿ ਰਿਹਾ ਕੋ ਆਖਰੀ ਖੁਆਇਸ਼। ਉਹ ਜਾਮਾ ਥੱਲੇ ਵਿੱਚ ਚੱਕਾ ਵਿੰਗਾ ਕਰਤਾ ਮੁਲਜ਼ਮ ਦਾ ਚੱਕਾ ਵਿੰਗਾ ਕਰਤਾ। ਫੈਸਲ ਉਹਨਾਂ ਦੇ ਮਹੱਲੇ ਚੋਰੀ ਹੋ ਗਈ ਤੇ ਪੁਲਿਸ ਵਾਲੇ ਆਏ, ਉਹਨੇ ਕਿਹਾ ਯਾਰ ਜਾਓ ਸੁੰਘਣ ਵਾਲੇ ਕੁੱਤੇ ਲੈ ਕੇ ਆਓ। ਫੈਸਲ ਨਾਲ ਹੀ ਕਹਿੰਦਾ ਕਹੋ ਤੇ ਮੈਂ ਚੱਲਣਾ ਨਾ। ਮੇਰੇ ਕੁੱਤੇ ਵਾਕਫ ਹੈਗੇ ਕਿੰਨੇ ਕੁੱਤੇ ਕਿਉਂ ਨਹੀਂ ਤੂੰ ਕਿਹਾ ਮੈਂ ਸੁਣ ਕੇ ਦੱਸਣਾ। ਮੈਂ ਕਹਾਂ ਤੂੰ ਦੱਸਣਾ ਪਾਗਲ ਕੀ ਗੱਲ ਲਾ ਦੇਸੀ ਕਿਉਂ ਚੋਰੀ ਹੋਇਆ? ਅੱਛਾ ਸੁੰਗਣ ਵਾਲੇ ਕੁੱਤੇ ਆਏ ਤੇ ਇਹਦੇ ਵੱਲ ਹੀ ਆ ਰਹੇ ਨੇ ਸਾਰੇ, ਇਹਦੇ ਆਲੇ ਦੁਆਲੇ ਫਿਰੀ ਜਾ ਰਹੇ ਤੇ ਉਹਨਾਂ ਨੂੰ ਕਹਿ ਰਿਹਾ ਓਏ ਉਧਰ ਯਾਰ ਜਾਓ। ਬਚਪਨ ਤੋਂ ਪਾਲੇ ਹੋਏ ਨਾ ਉੱਤੇ ਉਸਤਾਦ ਜੀ, ਕੁੱਤਾ ਨਹੀਂ ਭੁੱਲਦਾ ਮਾਲਕ ਨੂੰ ਯਾਰ। ਸੁੰਘਣ ਵਾਲੇ ਕੁੱਤੇ ਨਾ ਇਹਨਾਂ ਦੇ ਘਰ ਦਾਨਸ਼ ਹੋਰਾਂ ਦੇ ਘਰ ਚੋਰੀ ਹੋਈ ਤੇ ਸੁੰਘਣ ਵਾਲੇ ਕੁੱਤੇ ਨਾ ਆਏ ਨੇ, ਉਹ ਇਹਦੇ ਲਈ ਆਂਦੇ ਨੇ ਤੇ ਉਹ ਘਟਣ ਨਹੀਂ ਡਿਆ। ਉਹਨਾਂ ਨੂੰ ਕਹਿੰਦਾ ਅੱਛਾ ਮੈਨੂੰ ਦੱਸੋ ਮੈਨੂੰ ਕਿਤੇ ਨਾ ਹੋਵੇ। ਕਹਿੰਦੇ ਜੀ ਮੈਨੂੰ ਲੈ ਦੇ ਕੀ ਦੱਸਣਾ, ਲੈਦਗੀ ਚ ਦੱਸਣਾ ਰਹੇ। ਸੁੰਘਣ ਵਾਲੇ ਕੁੱਤੇ ਭਾਈ ਇਹਨੇ ਇੰਜ ਕੀਤਾ, ਉਹਨਾਂ ਨੇ ਕੰਨ ਪੜ ਲਿਆ। ਅੱਛਾ ਸੁੰਘਣ ਵਾਲੇ ਕੁੱਤੇ ਸਿੱਧੇ ਇਹਦੇ ਲਾ ਗਏ ਤੇ ਉਹਨਾਂ ਨੂੰ ਕਹਿ ਰਿਹਾ ਭਾਜੀ ਇਹਨਾਂ ਦੀ ਸੁੰਘਣੀ ਖਰਾਬ ਹੋ ਗਈ ਹੈ।
ਨੱਕ ਕੰਮ ਨਹੀਂ ਕਰ ਅਸਲ 'ਚ ਮੈਂ ਪਰਫਿਊਮ ਐਸਾ ਲਾਇਆ ਵਾ ਉਹ ਇਹ ਉਧਰ ਆ ਰਹੇ ਨੇ ਸੁੰਘਣ ਵਾਲੇ ਕੁੱਤੇ ਸਿੱਧੇ ਇਹਦੇ ਹੱਲ ਤੇ ਪੁਲਿਸ ਵਾਲੇ ਕਹਿੰਦੇ ਫੈਸਲ ਸਾਹਿਬ ਤੁਸੀਂ ਕਹਿੰਦਾ ਹੁਣ ਤੁਸੀਂ ਕੁੱਤਿਆਂ ਬਿੱਲੀਆਂ ਦੀ ਗੱਲ ਤੇ ਯਕੀਨ ਕਰਨਾ ਯਾਰ ਦੱਸ ਯਾਰ ਫੇਰ ਭਾਈ ਸੁੰਘਣ ਵਾਲੇ ਕੁੱਤੇ ਇੰਨਾ ਘਰ ਆ ਗਏ ਤੇ ਠੰਡਾ ਪਾਣੀ ਭਾਈ ਉਹਨਾਂ ਨੂੰ ਪਾ ਰਿਹਾ। ਮੈਂ ਕਿਹਾ ਇਹ ਕੀ? ਕਹਿੰਦਾ ਉਹ ਸੁੰਘਣਾ ਬੰਦ ਹੋ ਜਾਊਗਾ ਉਹਨਾਂ ਦਾ। ਨੱਕ ਬੰਦ ਹੋ ਜੂਗਾ ਹਮੇਸ਼ਾ ਹੋ ਜੇ ਇਹਨਾਂ ਨੂੰ ਤੇ ਮੈਂ ਫੜਿਆ ਨਾ ਜਾਵਾਂ। ਆਹੋ ਇਹਦੇ ਘਰ ਵੀ ਭਾਈ ਫੇਰ ਸੁੰਘਣ ਵਾਲੇ ਕੁੱਤੇ ਆ ਗਏ। ਉਹ ਕਹਿੰਦਾ ਅਸੀਂ ਚੋਰ ਡਿਗੇ ਚਰਬੀ ਗਰਮ ਕਰੀ ਦੀ ਉਹਦੀ ਵਜ੍ਹਾ ਤੋਂ ਆ ਅਸੀਂ ਚਰਬੀ ਦਾ ਕੰਮ ਕਰੀਦਾ। ਅਸਲ ਭਾਈ ਨੇ ਉਹ ਕੁੱਤਾ ਲੈਣ ਦਾ ਜਿਹੜਾ ਗੇਂਦ ਨਹੀਂ ਚੁੱਕ ਕੇ ਲਿਆਂਦਾ 3-4 ਦਿਨ ਉਹਨੂੰ ਵਿਚਾਰੇ ਨੂੰ ਭੁੱਖਾ ਰੱਖਿਆ। ਇੱਕ ਦਿਨ ਗੇਂਦ ਸੁੱਟੀ ਹੈ ਜਾ ਚੁੱਕ ਕੇ ਲਿਆ ਗੇਂਦ ਚੁੱਕ ਕੇ ਗੇਂਦ ਸੁੱਟ ਕੇ ਕਹਿੰਦਾ ਮੈਂ ਨਹੀਂ ਖਾਣਾ। ਨਹੀਂ ਇਹਨੇ ਵੀ ਕੁੱਤੇ ਆਪਣੇ ਨੂੰ ਭੁੱਖਾ ਰੱਖਿਆ। ਨਹੀਂ ਕਹਿੰਦਾ ਯਾਰ ਮੇਰਾ ਇੱਕ ਯਾਰ ਸੀ ਸਾਹਿਬ ਉਹ 25 ਸਾਲ ਪਹਿਲੇ ਜਦੋਂ ਅਸੀਂ ਗਰਾਊਂਡ 'ਚ ਬੈਠੇ ਛੋਟੇ ਛੋਟੇ ਹੁੰਦੇ ਸੀ ਨਾ ਤੇ ਜੁਗਤਾਂ ਕਰੀਦੀਆਂ ਸੀ ਉਦੋਂ ਦੀਆਂ ਜੁਗਤਾਂ ਨੇ। ਕਹਿੰਦਾ ਇਹਨੇ ਨਾ ਸ਼ਿਕਾਰੀ ਕੁੱਤਾ ਲੈ ਆਂਦਾ ਮਾੜਾ ਜਿਹਾ ਕਮਜ਼ੋਰ ਜਿਹਾ ਜਿਹੜਾ ਸ਼ਿਕਾਰ ਨਹੀਂ ਸਿੱਟਦੇ ਤੇ ਨਸਾ ਜਾਂਦਾ ਫੜ ਕੇ ਲਿਆਉਂਦਾ। ਕਹਿੰਦਾ ਇਹਨੇ ਏਦਾਂ ਦੀ ਇਹ ਟਰੈਕ ਚੱਲ ਰਿਹਾ ਸੀ ਕਿ ਇਹਨੇ ਸ਼ਿਕਾਰ ਨੂੰ ਮਾਰਿਆ ਤੇ ਕੁੱਤਾ ਗਿਆ ਤੇ ਵਾਪਸ ਤੇ ਉਹ ਕਰੈਕਟਰ ਕਹਿੰਦਾ ਅਸੀਂ ਸਾਰੇ ਆਰਾਮ ਨਾਲ ਬੈਠੇ ਤੇ ਕਹਿੰਦਾ ਇਹਨੇ ਨਾ ਕਹਿੰਦਾ ਕੁੱਤਾ ਲੈ ਆਂਦਾ ਤੇ ਮਾੜਾ ਜਿਹਾ ਮਸਕੀਨ ਜਿਹਾ ਤੇ ਕਹਿੰਦਾ ਇਹਨੇ ਇੰਜ ਕਰਕੇ ਸ਼ਿਕਾਰ ਤੇ ਮਾਰਿਆ ਤੇ ਕੁੱਤਾ ਸ਼ੂਟਰ ਗਿਆ ਤੇ ਕਹਿੰਦਾ ਜਿਉਂ ਡੀਕਣ ਲੱਗੇ ਨੇ ਸ਼ਾਮ ਪੈ ਗਈ ਤੇ ਕੁੱਤਾ ਇਕੱਲਾ ਤੁਰਿਆ ਆ ਰਿਹਾ ਵਾਪਸ ਥੱਕਿਆ ਸਾਹ ਚੜਿਆ ਤੇ ਆ ਕੇ ਇਹਦੇ ਨਾਲ ਵੇਖ ਕੇ ਕਹਿੰਦਾ ਭਾਜੀ ਨਹੀਂ ਲੱਭਾ। ਯਾਰ ਨਹੀਂ ਗੇਂਦ ਆਹੋ ਯਾਰ ਨਹੀਂ ਅਗਲੇ ਨੂੰ ਲੱਭਾ। ਇੰਨੇ ਵੀ ਭਾਈ ਏਦਾਂ ਮਾਰਿਆ ਸ਼ਿਕਾਰ ਕੁੱਤੇ ਨੂੰ। ਕਹਿੰਦਾ ਜਾ ਫੜ ਕੇ ਲਿਆ। ਉਹ ਕੁੱਤੇ ਨੇ ਭਾਈ ਆਪ ਖਾ ਕੇ ਕਹਿੰਦਾ ਹੁਣ ਤੂੰ ਆਪਣੇ ਲਈ ਮਾਰੇ ਤੇ ਮੈਂ ਇਹਨੇ ਵੀ ਕੁੱਤਾ ਰੱਖਿਆ ਉਹਨੂੰ ਵਿਚਾਰੇ ਨੂੰ ਭੁੱਖਾ ਰੱਖਿਆ। ਓਏ ਹੋਏ ਇਹਨੇ ਫਿਰ ਇੱਕ ਦਿਨ ਗੇਂਦ ਲਿਆਂਦੀ ਗੇਂਦ ਇੰਜ ਕਰਕੇ ਸਿੱਟੀ ਉਹ ਗਿਆ ਉਹਨੇ ਗੇਂਦ ਚੁੱਕ ਕੇ 15 ਰੁਪਏ ਦੀ ਵੇਚ ਕੇ ਤੇ ਰੋਟੀ ਖਾ ਕੇ ਫੇਰ ਆ ਗਿਆ। ਕਹਿੰਦਾ ਅੱਛਾ ਇਹਨੇ ਸ਼ਿਕਾਰੀ ਕੁੱਤਾ ਲਿਆਂਦਾ ਤੇ ਕੁੱਤਾ ਨਾਲ ਬੈਠਾ ਤੇ ਹੁਣ ਕੁੱਤੇ ਨੂੰ ਪਤਾ ਵੀ ਇਹਦਾ ਨਿਸ਼ਾਨਾ ਵੀ ਨਹੀਂ ਠੀਕ ਤੇ ਕਦੀ ਕਿਤੇ ਆ ਕਿਤੇ ਮੈਨੂੰ ਦੌੜਨਾ ਪੈਣਾ ਨਹੀਂ ਤੇ ਉਹ ਈਜ਼ੀ ਬੈਠਾ। ਇਹਨੇ ਇੰਜ ਕਰਕੇ ਮਾਰਿਆ ਤੇ ਇਹਨੇ ਫੈਰ ਮਾਰਿਆ ਤੇ ਉਹਨੂੰ ਕਹਿੰਦਾ ਫੜ ਕੇ ਲਿਆ ਤੇ ਉਹ ਕੁੱਤਾ ਪਹਿਲੇ ਤਾਂ ਅੱਗ ਵੇਖ ਕੇ ਕਹਿੰਦਾ ਭੱਜ ਗਈ। ਬੜੀ ਗੱਲ ਕੁੱਤਾ ਬੜਾ ਸਮਝਦਾਰ ਸੀ। ਮੇਰੀ ਯਾਰ ਦੱਸੋ ਅੱਛਾ ਇਹਨੇ ਸ਼ਿਕਾਰ ਕਰਨ ਗਿਆ ਨਾ ਤੇ ਸ਼ਿਕਾਰੀ ਕੁੱਤਾ ਨਾਲ ਲੈ ਗਿਆ ਤੱਕ ਕੇ ਇਹਨੇ ਪੈਰਾਂ 'ਚ ਕਰਕੇ ਮਾਰਿਆ। ਬੜੀ ਮੁਸ਼ਕਲ 100 ਚੋਂ 1 ਵੱਜਾ ਤੇ ਕੁੱਤੇ ਨੂੰ ਕਹਿੰਦਾ ਜਾ ਫੜ ਕੇ ਲੈ। ਕੁੱਤਾ ਨਾਲ ਕਹਿੰਦਾ ਆ ਪਿੰਡ ਦੀ ਦਰਦ ਬਹੁਤ ਇਹਨੇ ਵੀ ਕੁੱਤਾ ਲਿਆਂਦਾ ਫਰੀਦ ਨੇ ਵੀ ਕੁੱਤਾ ਰੱਖਿਆ ਤੇ ਉਹਨੂੰ ਕਹਿੰਦਾ ਭੌਂਕ। ਕਹਿੰਦਾ ਯਾਰ ਵੱਢਣੀ ਤੇ ਦੰਦੀ ਭੌਂਕ ਕੇ ਕਿਹੜਾ ਨਾਮ ਮਿਲ ਜਾਣਾ ਮੈਨੂੰ। ਇਹੋ ਜਿਹੇ ਗੂੰਗੇ ਕੁੱਤੇ ਹੁੰਦੇ ਆ ਬੋਲਿਆ ਨਹੀਂ ਜਾਂਦਾ ਤੇ ਵਹੂ ਰਿਕਾਰਡ ਕਰਕੇ ਕੇਸਟ ਪਾਈ ਹੁੰਦੀ। नहीं ये एक्सप्रेशन कैसे है? ਅੱਛਾ ਇਹਨਾਂ ਦੇ ਘਰ ਪ੍ਰਾਹੁਣਾ ਹੋਵੇ ਤੇ ਇਹਨਾਂ ਦਾ ਕੁੱਤਾ ਇੰਜ ਬੈਠਾ ਹੁੰਦਾ ਇੱਕ ਰਫਰਮਾ ਕੁੱਤਾ ਵਾ ਬਿਸਕੁਟ ਦੇਣ ਇਹ ਕੀ ਬਕਵਾਸ ਹੋਈ ਕੁੱਤਾ ਰੱਖ ਲਿਆ ਫੈਸਲ ਭਾਈ ਨੇ ਤੇ ਆਪਣੇ ਨਾਨੇ ਨੂੰ ਪਿੰਡੋਂ ਫੋਨ ਕਰਕੇ ਕਹਿੰਦੇ ਇਹਦਾ ਨਾਂ ਤੁਸੀਂ ਰੱਖਣਾ। ਯਾਰ ਕੀ ਗੱਲ ਹੋਈ ਯਾਰ। ਅੱਛਾ ਵੀ ਵਾਹ ਕੀ ਬਾਤ ਹੈ। ਪਤਾ ਕੀ नहीं यार वो मजेदार गल आ ਉਸਤਾਦ ਜੀ कि इन्हें शिकारी कुत्ता रखिया है। ਸ਼ਿਕਾਰੀ ਕੁੱਤਾ ਰੱਖਿਆ शिकारी कुत्ता रखिया इन्हें फैर मारिया ਤੇ ਉਹਨੂੰ ਕਹਿੰਦਾ ਫੜ ਕੇ ਲਿਆ ਤੇ ਉਹਦੇ ਵੱਲ ਵੇਖ ਕੇ ਨਾ ਇੰਜ ਲੱਤ ਥਰਾ ਕੇ ਨਾ अब मेरा हाल साजी वो नहीं बजी उड़ गई है। ਬੜਾ ਜ਼ਹੀਨ ਕੁੱਤਾ ਰੱਖਿਆ ਸਮਝਦਾਰ ਸਿਆਣਾ। ਇਹਨੇ ਇੰਜ ਕਰਕੇ ਸ਼ਿਕਾਰ ਕੀਤਾ ਤੇ ਜਾ ਕੁੱਤੇ ਨੂੰ ਕਹਿੰਦਾ ਜਾ ਚੁੱਕ ਕੇ ਲਿਆ। ਕੁੱਤਾ ਕਹਿੰਦਾ ਛਾਪਾ ਡਬਲ ਕਰਾ ਲਿਆ ਵਾ। नहीं इन्हें दौड़ा लवाती कुत्ते ने दियां इन्हें अपने लिए शिकार मारिया कुत्ता शूटर गया तो वापसी ते जींदा सप मुंह च लैके ते कोल आ अगे अगे कुत्ता पीछे ਸ਼ਿਕਾਰ ਕਰਨ ਗਏ ਨਾਲ ਕੁੱਤੇ ਨੂੰ ਵੀ ਲੱਗੇ ਭਾਈ ਸਾਰੀ ਦਿਹਾੜੀ ਲੱਗੇ ਰਹੇ ਕੋਈ ਨਹੀਂ ਸ਼ਿਕਾਰ ਲੱਭਾ ਤੇ ਸ਼ਾਮ ਨੂੰ ਕੁੱਤੇ ਨੂੰ ਕਹਿੰਦਾ ਤੂੰ ਤੁਰਿਆ ਚੱਲ ਫਿਰ ਮੈਂ ਅੰਡੇ ਫੜ ਲਿਆ ਵਾ। ਆਮਲੇਟ ਬਣਾ ਕੇ ਖਾ ਭਲੇ ਉਸਤਾਦ ਜੀ ਤੂੰ ਪਸਤੌਲ ਲੈ ਕੇ ਘਰ ਚੱਲ ਮੈਂ ਅੰਡੇ ਲੈ ਕੇ ਆਉਣਾ। ਉਸਤਾਦ ਜੀ ਓਏ ਮੇਰੇ ਮੂੰਹ ਭਾਈ ਨੇ ਫੇਰ ਭਾਈ ਏਦਾਂ ਮਾਰੀ ਇਹਨੇ ਗੋਲੀ ਕੁੱਤੇ ਨੂੰ ਕਹਿੰਦਾ ਜਾ ਲੈ ਕੇ ਆ ਤੇ ਕੁੱਤਾ ਅੱਧੇ ਘੰਟੇ ਬਾਅਦ ਆਣ ਕਹਿੰਦਾ ਉਧਰ ਸ਼ੇਰ ਵੀ ਫਿਰਨ ਦੇ ਲੈ ਕੁੱਤਾ ਡਰ ਗਿਆ
ਯਾਰ ਇਹਨੇ ਕੁੱਤਾ ਰੱਖਿਆ ਵਾ ਸ਼ਿਕਾਰੀ। ਮੈਂ ਤਾਂ ਹੁਣ ਵੀ ਰੱਖਿਆ। ਸਵੇਰੇ 5 ਵਜੇ ਦਾ ਉਹਨੂੰ ਭਾਇਆ ਭੁੱਖਾ ਪਿਆਸਾ, ਸ਼ਾਮ ਦੇ 6 ਵਜ ਗਏ, ਨਲੀ ਵਿੰਗੀ ਆ ਪਿਸਤੌਲ ਦੀ, ਇੱਧਰ ਨੂੰ ਮਾਰ ਰਿਹਾ ਤੇ ਸ਼ਰਲਾ ਇੱਧਰ ਨੂੰ ਜਾ ਰਿਹਾ। ਐਂਡ ਸ਼ਾਮ ਨੂੰ 6 ਵਜੇ ਨਾ ਕੁੱਤੇ ਨੇ ਨਲੀ ਫੜ ਕੇ ਨਾ ਇੱਥੇ ਰੱਖ ਕੇ ਕਹਿੰਦਾ ਮਾਰ ਜਾ, ਉਹ ਲਾਨਤ ਭੇਜ ਤੂੰ ਮਾਰ ਜਾ, ਤੇਰੇ ਕੋਲ ਦੂਰੋਂ ਤਾਂ ਮਰਨ ਨਹੀਂ ਰਿਹਾ ਕੋਈ, ਤੂੰ ਮੈਨੂੰ ਮਾਰ ਦੇ। ਭਾਈ ਫੇਰ ਫੈਸਲ ਭਾਈ ਆਪਣੇ ਕੁੱਤੇ ਨੂੰ ਲੈ ਕੇ ਸ਼ਿਕਾਰ ਤੇ ਚਲ ਗਏ। ਸਾਰੀ ਦਿਹਾੜੀ ਖਪੇ, ਕੋਈ ਜਾਨਵਰ ਨਹੀਂ, ਕੋਈ ਸ਼ਿਕਾਰ ਨਹੀਂ, ਤੇ ਵਾਪਸੀ ਤੇ ਉਹਨੂੰ ਕਹਿੰਦਾ ਹੁਣ ਫਿਰ ਦਰਬਾਰ ਵਾਲ ਦੀ ਚੱਲੀਏ। ਦੇਖ ਦੂ ਬੱਕਰੀ ਸਵੇਰ ਤੋਂ ਸ਼ਾਮ ਤੱਕ ਸ਼ਰਲੇ ਮਾਰ ਮਰ ਗਿਆ, ਕੱਖ ਨਹੀਂ। ਰਾਤ ਨੂੰ ਇੱਕ ਮਰਗਾਬੀ ਨਾ 15 ਰੁਪਏ ਵਾਲੀ ਮਰੀ, ਤੇ ਕੁੱਤਾ ਨੂੰ ਫੜ ਕੇ ਲਿਆ ਕੇ ਨਾ ਮਰਗਾਬੀ ਕੀ ਕਰਾ ਕੇ ਕਹਿੰਦਾ ਉਸਤਾਦ ਜੀ ਕਿੰਨੇ ਦੀ ਹੋਣੀ ਹੈ? ਕਹਿੰਦਾ 15 ਦੀ। ਕਹਿੰਦਾ 350 ਦੀਆਂ ਤੂੰ ਗੋਲੀਆਂ ਦਾਇਆ ਕਰ। ਅੱਛਾ ਸੁਬਾਹ ਤੇ ਸ਼ਾਮ ਤੱਕ ਨਾ ਤੱਕ ਕੇ ਬੈਠਾ ਹੋਇਆ ਘੁੱਗੀ, ਤੇ ਕੋਈ ਘੁੱਗੀ ਸਾਹਮਣੇ ਨਹੀਂ ਆਈ। ਕੋਲੋਂ ਦੀ ਬਿੱਲੀ ਲੰਘੀ, ਨਾਲੀ 'ਚ ਥੁੱਕ ਸੁੱਟ ਗਈ। ਨਹੀਂ ਉਸਤਾਦ ਜੀ, ਦਰਖਤ ਤੇ ਪਰਿੰਦਾ ਬੈਠਾ, ਦਰਖਤ ਤੇ ਇੱਕ ਮਤਲਬ ਮੁਰਗਾਬੀ ਟੈਪ ਬੈਠੀ, ਉਹਦੇ ਨਾਲ ਵੇਖ ਰਹੀ ਹੈ, ਚੇਦਾ ਕਰ ਰਹੀ ਕਿ ਲੈ ਮੈਨੂੰ ਮਾਰਨ ਲੱਗਾ। ਤੇ ਹੁਣ ਨਲੀ ਵਿੰਗੀ ਆ ਪਿਸਤੌਲ ਦੀ, ਇੰਜ ਇਹਨੇ ਗੋਲੀ ਮਾਰੀ, ਤੂੰ ਇੰਜ ਗੋਲੀ ਵੇਖ ਰਹੀ ਹੋਈ ਪਰੇ ਨੂੰ ਵੱਜੀ ਨਹੀਂ। ਤੇ ਜੇ ਇੱਧਰ ਮਾਰਨੀ ਹੈ ਨਾ, ਜੇ ਇੱਧਰ ਮਾਰਨੀ ਆ ਤੇ ਭਾਵੇਂ ਨੂੰ ਨਹੀਂ ਇੱਧਰ ਫੈਰ ਮਾਰ ਰਹੇ, ਤੇ ਫਿਰ ਉਹ ਇੰਜ ਜਾ ਕੇ ਉਹਦੇ ਵੱਜਦੀ। ਇਹਦੀ ਰਾਈਫਲ ਟੀਰੀ ਆ, ਮੈਂ ਹਿਸਾਬ ਲਾ। ਭਾਈ ਜੰਗਲ ਅੱਛਾ ਸ਼ਿਕਾਰੀ ਕੁੱਤਾ ਨਾਲ ਬੈਠਾ ਤੇ ਐਵੇਂ ਨੂੰ ਨਸਾਈ ਜਾ ਰਿਹਾ, ਐਵੇਂ ਫੈਰ ਮਾਰਦਾ, ਉਹ ਨੱਸ ਗਿਆ, ਖਾਲੀ ਵਾਪਸ, ਫਿਰ ਮਾਰਿਆ ਖਾਲੀ ਵਾਪਸ। ਤੇ ਹੁਣ ਇਹਨੂੰ ਪਤਾ ਲੱਗ ਗਿਆ ਵੀ ਕੁੱਤਾ ਫੁੱਲ ਗੁੱਸੇ ਜਾ, ਤੇ ਸ਼ਿਕਾਰ ਮਾਰ ਕੇ ਪਿਸਤੌਲ ਸਿੱਟ ਕੇ ਆਪ ਦੌੜ ਲਾ। ਭਾਈ ਚਲ ਗਿਆ ਤੇ ਵਾਪਸ ਆਇਆ ਕੁੱਤਾ, ਕਹਿੰਦਾ ਹਾਂ ਲੱਭਾ, ਕਹਿੰਦਾ ਨਹੀਂ, ਕਹਿੰਦਾ ਮੈਨੂੰ ਵੀ ਐਵੇਂ ਦੜਾਈ ਜਾਂਦਾ, ਵਾਪਸ ਚੱਲ ਘਰ ਚੱਲੀਏ। ਸ਼ਿਕਾਰ ਲੈ ਆ ਵਾਪਸ, ਰਾਈਫਲ ਕੋਈ ਹੋਰ ਚੁੱਕ ਕੇ ਲੈ ਗਿਆ। ਅੱਛਾ ਇੰਨੇ ਫੈਰ ਮਾਰੇ, ਇਹਨੇ ਕੁੱਤਾ ਵੇਖੀ ਜਾਂਦਾ, ਘੁੱਗੀ ਨਹੀਂ ਮਰੀ, ਇੱਕ ਸੱਚੀ ਮੁੱਚੀ ਮਰ ਗਈ। ਕੁੱਤੇ ਨੂੰ ਕਹਿੰਦਾ ਜਾ ਫੜ ਕੇ ਲਿਆ, ਕਹਿੰਦਾ ਮੇਰਾ ਯਕੀਨ ਹੀ ਉੱਠ ਗਿਆ। ਨਹੀਂ ਛੱਡ ਬੜਾ ਖਰਾਬ ਆ। ਅੱਛਾ ਇਹਨੇ ਫਿਰ ਘੁੱਗੀ ਮਾਰੀ ਏ, ਕੁੱਤਾ ਗਿਆ ਦੌੜਾ ਗਿਆ ਫਸਲਾਂ ਦੇ ਵਿੱਚ ਜਾ ਕੇ। ਕੁੱਤਾ ਵਾਪਸ ਆਂਦਾ ਤੇ ਇੰਨਾ ਉੱਚਾ, ਉਹ ਵੇਖਿਆ ਕਿਤੇ ਹਰਨ ਨੇ ਪਰੋਇਆ ਉਹ। ਵਾਹ ਨਿਸ਼ਾਨਾ ਬਹੁਤ ਯਾਰ ਮੈਂ ਭਾਈ। ਮੈਂ ਸੱਚੀ ਮੁੱਚੀ ਕਿਸੇ ਦਿਨ ਆਪਣੇ ਜੈਕੀ ਨਾਲ ਸ਼ੋਅ ਕਰਨਾ, ਜਿਹੜਾ ਪਿੰਡੀਓਂ ਲਿਆ ਮਾਸ਼ਾਅੱਲਾ ਉਸਤਾਦ ਜੀ ਏਡਾ ਹੋਇਆ ਹੋਇਆ ਜਵਾਨ, ਠੀਕ ਹੈ। 8ਵੀਂ 'ਚ ਨਹੀਂ ਹੁੰਦਾ ਹੁਣ ਤਮਾਸ਼ਾ ਯਾਰ ਕੁੱਤਾ ਲੈ ਕੇ ਚਲ ਗਏ ਜੰਗਲ ਚ ਭਾਈ, ਸਾਰੀ ਦਿਹਾੜੀ ਖਪੇ, ਕੋਈ ਸ਼ੈ ਨਹੀਂ ਲੱਭੀ। ਤੇ ਸ਼ਾਮੀ 4:30 ਵਜੇ ਤੇ ਕੁੱਤਾ ਝਾਲ ਤੇ ਸਲਾਨੀ ਵਾਲੇ ਦੇ ਵਿੱਚ ਤੋ ਮੈਂ ਪਿਸਤੌਲ ਸਾਈਡ ਤੇ ਲਾ ਕੇ ਰੋਟੀ ਖਾ ਲਈ। ਦਾਨਸ਼ ਦਾ ਵੀ ਭਾਈ ਇੰਨਾ ਨਿਸ਼ਾਨਾ ਖਰਾਬ ਆ, 200-300 ਇਹਨੇ ਗੋਲੀ ਚਲਾਈ, ਤੇ ਕੁੱਤਾ ਇਹਨੂੰ ਕਹਿੰਦੇ ਉਦਾਂ ਹੀ ਮੈਂ ਤੈਨੂੰ ਲਿਆ ਦਿੰਦਾ, ਐਵੇਂ ਨਾ ਮੈਂ ਤੈਨੂੰ ਉਦਾਂ ਹੀ ਕਿਤੋਂ ਲੱਭ ਕੇ ਲਿਆ ਦਿੰਦਾ। ਭਾਈ ਬਾਸ ਨੇ ਸ਼ਿਕਾਰੀ ਕੁੱਤਾ ਲੈਂਦਾ ਤੇ ਐ ਗਿੱਠ ਨਾਲ ਉਹਦਾ ਤੇ ਆਪਣਾ ਲੱਕ ਮੀ 200-300 ਗੋਲੀ ਚਲਾਈ ਇਹਨੇ ਭਾਈ, ਕੋਈ ਵੀ ਨਹੀਂ ਵੱਜੀ। ਕੁੱਤਾ ਇਹਨੂੰ ਭਕਾਨੇ ਵਾਲੇ ਕੋ ਜਾ ਕਹਿੰਦਾ ਇੱਥੇ ਪਹਿਲੇ ਆਪਣਾ ਨਿਸ਼ਾਨਾ ਫੇਰ ਮੈਂ ਸਿੱਧਾ ਕਰ ਪਹਿਲੇ ਤਾਂ ਆਪਣਾ ਨਿਸ਼ਾਨਾ ਠੀਕ ਕਰ। ਕੁੱਤਾ ਭਾਈ ਲਾਗੇ ਬੈਠਾ ਹੈ ਉੱਤੇ ਭਾਈ। ਕੁੱਤੇ ਨੂੰ ਲੈ ਕੇ ਸ਼ਿਕਾਰ ਤੇ ਚਲ ਗਿਆ, ਇਹ ਕਰਕੇ ਗੋਲੀ ਚਲਾਈ, ਉਹ ਬੱਟ ਕਿਤੇ ਆਪਣੀ ਉਹ ਅੱਖ 'ਚ ਵੱਜ ਗਿਆ। ਤੇ ਕੁੱਤੇ ਨੂੰ ਕਹਿੰਦੇ ਚੱਲ ਨਹੀਂ ਗਿਆ, ਉਹ ਲੈਣ ਅੱਖ 'ਚ ਤੇ ਫੂਕ ਮਾਰ ਦੇ। ਨਹੀਂ ਕੁੱਤੇ ਨੂੰ ਹੁਣ ਇਹ ਆ ਵੀ ਜਿੱਥੇ ਵੱਜੀ ਨਾ ਉਹਨੂੰ ਪੈਣਾ, ਇਹਨੇ ਗੋਲੀ ਮਾਰੀ ਤੇ ਉਹ ਆਪਣੇ ਵੱਜੀ ਤੇ ਕੁੱਤਾ ਇਹਨੂੰ ਪੈ ਗਿਆ। ਕੁੱਤਾ ਭਾਈ ਸਿਰ ਤੇ ਮਾਲਟਾ ਰੱਖ ਕੇ ਇਹਦੀ ਨਿਸ਼ਾਨੇ ਦੀ ਰਹਿਤਲ ਕਰਾ ਦੇ, ਸਿਰ ਤੇ ਮਾਰਨਾ ਰੱਖ। ਅੱਛਾ ਸਾਰੀ ਦਿਹਾੜੀ ਕੋਈ ਸ਼ਿਕਾਰ ਨਹੀਂ ਹੋਇਆ, ਤੇ ਸ਼ਾਮ ਨੂੰ ਕੁੱਤਾ ਕੁੱਛੜ ਚੁੱਕ ਕੇ ਜਾਣ ਤੇ ਹੰਬਿਆ ਪਿਆ ਕੁੱਤਾ। ਨਹੀਂ ਫਰੀਦ ਨੇ ਵੀ ਕੁੱਤਾ ਰੱਖਿਆ, ਸਾਰੀ ਦਿਹਾੜੀ ਸ਼ਿਕਾਰ ਤੇ ਗਏ, ਕੋਈ ਸ਼ਿਕਾਰ ਨਹੀਂ ਲੱਭਾ, ਤੇ ਰਾਤ ਨੂੰ ਉਹਨੂੰ ਕੁੱਤਾ ਹੀ ਕਹਿਣ ਡਿਆ ਤੋਬਾ ਕਰ ਲੈ ਸ਼ਿਕਾਰ ਤੋਂ ਯਾਰ, ਕੁਛ ਨਹੀਂ ਪਿਆ ਇਸ ਕੰਮ 'ਚ, ਐਵੇਂ ਬੇਜ਼ਬਾਨਾਂ ਦੀਆਂ ਆਵਾਂ ਲੈਣਾ। ਫਰੀਦ ਦੇ ਭਾਈ ਘਰ ਦੇ ਕੁੱਤਾ ਲੈ ਤੇ ਐਵੇਂ ਦਿਲ 'ਚ ਸੋਚੀ ਜਾਵੇ, ਲੱਗਦਾ ਹੁਣ ਇਹਨਾਂ ਨੇ ਮੈਨੂੰ ਕੱਢ ਦੇਣਾ। ਯਾਰ ਅੱਛਾ ਸਾਰੀ ਦਿਹਾੜੀ ਕੋਈ ਸ਼ਿਕਾਰ ਨਹੀਂ ਲੱਭਾ, ਤੇ ਰਾਤ ਪੈ ਗਈ, ਕੁੱਤਾ ਨੂੰ ਰੱਖ ਕੇ ਕਹਿਣ ਡਿਆ ਗੋਂਗਲੂ ਵਾਲੀ ਪੈਲੀ ਚੱਲਣਾ, ਉੱਥੇ ਕੁਝ ਲੱਗ ਸਬਜ਼ੀ ਖਾ ਲੈਂਦੇ। ਖਾਨ ਸਾਹਿਬ ਨਾਲ ਕਰੇਲੇ ਘਰ ਲਾ ਕੇ ਨਾ, ਸੋਹਣਾ ਛੋਟਾ ਗੋਸ਼ਤ ਤੇ ਕਰੇਲੇ, ਤੇ ਘਰ ਹਾਂਡੀ ਸੋਹਣੀ ਭੋਨਾ ਲਾ ਕੇ ਨਾ ਕਰੇਲਿਆਂ ਨੂੰ ਗੋਸ਼ਤ ਪਾ ਕੇ ਛੋਟਾ ਪਕਾਇਆ ਹੁੰਦਾ। ਤੇ ਹੁਣ ਬਾਹਰ ਕਿਸੇ ਕੰਮ ਜਾਂਦਾ ਤੇ ਵਾਪਸ ਆਉਂਦਾ ਤੇ ਸਾਰੀ ਹਾਂਡੀ ਕੁੱਤੇ ਨੇ ਖਾ ਲਈ ਹੁੰਦੀ। ਘਰ ਕੋ ਕੁੱਤਾ ਵੜ ਜਾਂਦਾ ਤੇ ਕਰੇਲੇ ਗੋਸ਼ਤ ਖਾ ਜਾਂਦਾ। ਤੇ ਕੁੱਤਾ ਹੁਣ ਨਾ
ਅੱਗੋਂ ਘੂਰ ਰਿਹਾ ਪੂਰਾ, ਉਹਨੇ ਹੁਣ ਛੋਟਾ ਗੋਸ਼ ਖਾਦਾ ਤੇ ਅੱਗੇ ਆਇਆ ਤੇ ਅੱਗੋਂ ਤੇ ਖਾਂਡੀ ਦੇਖੀ ਤੇ ਖਿੱਚ ਵੀ ਕੁੱਤੇ ਤੇ ਪੂਰੀ ਚੜ ਗਈ ਆ ਵੀ ਇਹਨੂੰ ਮੈਂ ਜਾਨੋਂ ਮਾਰ ਦਿਆਂ, ਲੇਕਿਨ ਉਹ ਬੈਠਾ ਵੀ ਇੰਜ ਆ। ਤੇ ਉਹਨੂੰ ਹੋਲੀ ਜੀ ਕਹਿੰਦਾ ਹਾਂਡੀ ਦੇ ਕੇ ਕਹਿੰਦਾ ਖਾ ਲਈ ਤੇ ਸਿਗਰਟ ਕੱਢ ਕੇ ਨਾ ਸਿਗਰਟ ਲਾ ਕੇ ਉਹਨੂੰ ਕਹਿੰਦਾ ਤੁਸੀਂ ਸਿਗਰਟ ਪੀਓ, ਮੈਂ ਤੁਹਾਡੀ ਚਾਹ ਲੈ ਕੇ ਉਹ ਕਹਿੰਦਾ ਇੱਕ ਫੌਜ ਦੇ ਵਿੱਚ ਨਾ ਇੱਕ ਖਾਨ ਸਾਹਿਬ ਫੌਜੀ ਹੁੰਦੇ ਨਾ, ਤੇ ਕਹਿੰਦੇ ਚਲੋ ਵੀ ਫਲਾਂ ਜਗ੍ਹਾ ਜਾ ਕੇ ਹਮਲਾ ਕਰ ਦਿਓ, ਤੇ ਉੱਥੇ ਜਾ ਕੇ ਸਾਰੇ ਹਮਲਾ ਕਰ ਦਿੰਦੇ ਨੇ ਤੇ ਹਮਲਾ ਕਰਕੇ ਤੇ ਜੰਗ ਜਿੱਤ ਜਾਂਦੇ ਖਾਨ ਸਾਹਿਬ। ਹਾਂ ਮਤਲਬ ਖਾਨ ਸਾਹਿਬ ਵਾਲੀ ਪਾਰਟੀ ਨੇ ਜੰਗ ਜਿੱਤ ਜਾਂਦੀ। ਜਦੋਂ ਜੰਗ ਜਿੱਤ ਜਾਂਦੇ ਨੇ ਨਾ ਤੇ ਖਾਨ ਸਾਹਿਬ ਆਪਣੇ ਸਾਰੇ ਸਾਥੀਆਂ ਨੂੰ ਫਾਇਰਿੰਗ ਕਰਕੇ ਮਾਰ ਦਿੰਦੇ ਸਾਰੇ। ਅੱਛਾ। ਉਹ ਫੜ ਲੈਂਦੇ ਉਹਨਾਂ ਨੂੰ ਬੰਦੇ, ਕਹਿੰਦੇ ਉਹ ਤੂੰ ਖਾਨ ਸਾਹਿਬਾ ਤੂੰ ਜੰਗ ਵੀ ਜਿੱਤ ਗਏ ਤੇ ਉਹ ਖੁਸ਼ੀ ਦੇ ਨਾਲ ਧਮਾਲਾਂ ਪਾ ਰਹੇ ਆ ਤੇ ਕਹਿੰਦਾ ਤੂੰ ਉਹਨਾਂ ਨੂੰ ਗੋਲੀਆਂ ਮਾਰਦੀਆਂ। ਕਹਿੰਦਾ ਉਸਤਾਦ ਜੀ ਕਰੇਲਿਆਂ ਦੀ ਫਸਲ ਸੀ, ਸਾਰੇ ਕਰੇਲੇ ਪੈਰਾਂ ਥੱਲੇ ਲੈ ਇਹ ਆਪਣੇ ਨਹੀਂ, ਇਹ ਜ਼ਾਲਮ ਆ। ਆਹੋ ਅੱਛਾ ਖਾਨ ਸਾਹਿਬ ਇੱਕ ਫੌਜ ਦੇ ਵਿੱਚ ਨਾ ਭਰਤੀ ਹੋਣ ਚਲਾ ਗਿਆ ਉਸਤਾਦ ਜੀ, ਉਹ ਵੀ ਲਤੀਫਾ ਨਾ ਭਰਤੀ ਹੋਣ ਚਲਾ ਗਿਆ। ਉਹਨਾਂ ਕਿਹਾ ਜੀ ਸਾਡੀ ਇੱਕ ਸ਼ਰਤ ਹੈਗੀ ਆ ਵੀ ਅਸੀਂ ਸਾਰੀ ਲਾਈਨ ਖਿਲਾਰ ਕੇ ਨਾ ਜਿੰਨੇ ਵੀ ਭਰਤੀ ਹੋਣ ਆਏ ਅਸੀਂ ਇੱਕ ਬੰਬ ਸੁੱਟਾਂਗੇ ਪੈਰਾਂ 'ਚ, ਜਿਹੜਾ ਖਲੋਤਾ ਰਿਹਾ ਉਹ ਤੇ ਅਸੀਂ ਭਰਤੀ ਕਰ ਲਾਂਗੇ, ਜਿਹੜਾ ਦੌੜ ਗਿਆ ਅਸੀਂ ਕੱਢ ਦਿਆਂਗੇ। ਭਾਈ ਉਹਨਾਂ ਨੇ ਦੂਰੋਂ ਲਿਆ ਕੇ ਇੱਕ ਬੰਬ ਸੁੱਟਿਆ, ਉਹ ਲਾਈਨ ਦੇ ਵਿੱਚੋਂ ਕਈ ਭੱਜ ਗਏ, ਕਈ ਮਰ ਗਏ ਤੇ ਖਾਨ ਸਾਹਿਬ ਟੱਲਿਆਂ 'ਚ ਖੜੇ। ਉਹ ਇੱਕ ਅਫਸਰ ਆਇਆ, ਉਹਨੇ ਕਿਹਾ ਵੈਰੀ ਗੁੱਡ ਜਵਾਨਾ, ਉਹਨੇ ਤਾਪੜੀ ਦਿੱਤੀ ਮੂੰਹ ਤੇ ਮੂੰਹ ਜਾ। ਅੱਛਾ ਉਹ ਆਕੜ ਗਿਆ ਸੀ, ਉਹ ਮਰ ਹੀ ਗਿਆ ਡਰਨਾ। ਫਰੀਦ ਭਾਈ ਵੇ ਬਾਜਿਆਂ ਦਾ ਕੰਮ ਕਰਦਾ ਸੀ, ਪੂਰੀ ਵਰਲਡ ਤੇ ਨਾਂ ਸੀ। ਇੱਕ ਮੁਲਕ ਨੇ ਇਹਨਾਂ ਨੂੰ ਆਰਮੀ ਚੀਫ ਰੱਖ ਲਿਆ, ਉੱਥੇ ਉਹਨਾਂ ਦੀ ਆਜ਼ਾਦੀ ਵਾਲੇ ਦਿਨ ਬਾਜਾ ਵੱਜਣ ਦੇ ਆ ਤੇ ਆਰਮੀ ਚੀਫ ਗੌਰ ਨਾਲ ਸੁਣਨ। ਆਰਮੀ ਚੀਫ ਜ਼ਰਾ ਬਰੀਕ ਸੀ ਨਾ। ਆਪ ਅਸੀਂ ਲਾਹੌਰ ਜਾ ਰਹੇ ਸਾਰੇ ਜਾਣੇ, ਅਸੀਂ ਲਾਹੌਰ ਗੱਡੀ 'ਚ ਜਾ ਰਹੇ ਤੇ ਇੱਕਦਮ ਨਾ ਸੱਚੀ ਮੁੱਚੀ ਦਾ ਵਾਕਿਆ ਤੇ ਨਾ ਇੱਕਦਮ ਨਾ ਸੱਜੀ ਸਾਈਡ ਤੇ ਕੋਈ ਚੀਜ਼ ਆਈ ਇੰਜ ਕਰਕੇ ਨਾ ਇੰਜ, ਗੱਡੀ ਇੰਜ ਹੋ ਗਈ, ਹਾਂ ਇੰਜ ਹੋ ਕੇ ਤੇ ਇੰਜ ਸਿੱਧੀ ਹੋਈ ਧੜਮ, ਤੇ ਇਹਨਾਂ ਦੀਆਂ ਚੀਕਾਂ ਚਾਂਗਰਾਂ ਤੇ ਮੈਂ ਈਜ਼ੀ। ਅੱਛਾ। ਤੇ ਕਹਿੰਦਾ ਮੈਂ ਕਿਹਾ ਯਾਰ ਤੁਸੀਂ ਕੀ ਐਵੇਂ ਚਾਂਗਰਾਂ ਚੀਕਣਾ ਮਾਰਨ ਲੱਗ ਪਏ ਨੇ ਤੁਸੀਂ? ਕਹਿੰਦਾ ਉਸਤਾਦ ਜੀ ਤੁਸੀਂ ਵਾਹ, ਤੁਸੀਂ ਹਿੱਲੇ ਹੀ ਨਹੀਂ। ਮੈਂ ਕਿਹਾ ਹਿਲਦਾ ਤੇ ਉਹ ਆ ਜਿਹਦੀਆਂ ਲੱਤਾਂ 'ਚ ਜਾਨ ਸਾਲਿਓ, ਮੈਂ ਤੇ ਸੁਣਨਾ, ਮੈਂ ਤੇ ਬ੍ਰੇਕ ਪਤਾ ਨਹੀਂ ਕਿੱਦਾਂ ਮਾਰੀ। ਅੱਲਾ ਮਾਫੀ। ਸਾਜੀ ਹੋ ਗਈ ਲਤੀਫਾ ਨੇ ਇੱਕ ਖਾਨ ਸਾਹਿਬ ਨੂੰ ਉਹਨਾਂ ਨੇ ਕਿਹਾ ਵੀ ਕੋਈ ਅੱਛਾ ਜਿਹਾ ਗਾਣਾ ਸੁਣਾ, ਉਹਨੇ ਗਾਣਾ ਬਹੁਤ ਅੱਛਾ ਸੁਣਾਇਆ ਤੇ ਬਾਦਸ਼ਾਹ ਸਲਾਮਤ ਨੇ ਉਹਨੂੰ ਕਿਹਾ ਜਾ ਇਹਨੂੰ ਹਾਥੀ ਇਨਾਮ ਕਰ ਦਿਓ। ਓਏ ਹੋਏ। ਉਹ ਹਾਥੀ ਇਨਾਮ ਕੀਤਾ। ਹੁਣ ਖਾਨ ਸਾਹਿਬ ਦਾ ਘਰ ਛੋਟਾ ਤੇ ਹਾਥੀ ਵੱਡਾ, ਉਹ ਘਰ ਲੈ ਕੇ ਜਾ ਕੇ ਹੁਣ ਹਾਥੀ ਦੇ ਪੱਠੇ ਹੀ ਨਾ ਪੂਰੇ ਹੋਣ। ਹਾਥੀ ਪਹਿਲੇ ਜਾਂਦਿਆਂ ਘਰ ਦਾ ਸਮਾਨ ਖਾ ਗਿਆ, ਫਿਰ ਭਾਂਡੇ ਵੇਚ ਕੇ ਉਹ ਖਾ ਗਿਆ, ਫਿਰ ਸਾਰਾ ਕੁਝ ਖਾ ਗਿਆ। ਬਹੁਤ ਮੁਸ਼ਕਲ ਨਾਲ ਹਾਥੀ ਸਰਵਾਈਵ ਕਰਨ ਡਿਆ ਉੱਥੇ। ਹੁਣ ਨਾ ਖਾਨ ਸਾਹਿਬ ਖਿਜੇ ਪਏ 3-4 ਦਿਨ ਬਾਅਦ। ਖਾਨ ਸਾਹਿਬ ਨੇ ਇੱਕ ਸਿੰਘ ਤੇ ਬਾਜਾ ਤੇ ਇੱਕ ਤੇ ਤਬਲਾ ਰੱਖਦਾ, ਕਹਿੰਦਾ ਜਾ ਬੇਟੇ ਕਮਾਓ ਤੇ ਖਾਓ। ਜਾ ਕਹਿੰਦਾ ਵੀ ਕਮਾਓ ਤੇ ਖਾਓ। ਸਾਜੀ ਆ ਵੀ ਇੱਕ ਲਤੀਫਾ ਨਾ ਕਹਿੰਦਾ ਵੀ ਪਿਓ ਪੁੱਤਰ ਲੜ ਪਏ ਬਾਜੇ ਵਾਲੇ। ਅੱਲਾ ਮਾਫੀ ਦੇ ਬੜੇ ਵੱਡੇ ਲੋਕ ਹੁੰਦੇ ਨੇ ਬਾਜੇ ਵਾਲੇ, ਕੀ ਬਾਤ ਕਰ, ਇਹ ਬੜੇ ਅਜ਼ੀਮ ਲੋਕ ਹੁੰਦੇ ਨੇ। ਉਹ ਨਾ ਪਿਓ ਪੁੱਤਰ ਲੜ ਪਏ ਤੇ ਪਿਓ ਨੇ ਹੁਣ ਉਹਨੂੰ ਕੱਢ ਦਿੱਤਾ ਦੁਕਾਨ ਚੋਂ, ਤੇ ਉਹਨੇ ਨਾ ਸਾਹਮਣੇ ਦਰਖਤ ਦੇ ਨਾਲ ਨਾ ਬਾਜੇ ਟੰਗ ਕੇ ਦੁਕਾਨ ਬਣਾ ਲਈ। ਹੁਣ ਪਿਓ ਦੀ ਦੁਕਾਨ ਸਾਹਮਣੇ ਆ ਤੇ ਉਹਨੇ ਦਰਖਤ ਤੇ ਬਾਜੇ ਟੰਗੇ। ਤੇ ਹੁਣ ਗਾਹਕ ਆਇਆ ਤੇ ਪਿਓ ਕੋਲ ਆ ਕੇ ਕਹਿੰਦਾ ਭਾਜੀ ਇੱਕ ਫੰਕਸ਼ਨ ਹੈਗਾ ਵਾ ਤੇ ਬਾਜਾ ਵਜਾਉਣਾ, ਕਿੰਨੇ ਪੈਸੇ? ਕਹਿੰਦਾ ਭਾਜੀ 5000 ਰੁਪਇਆ। ਕਹਿੰਦਾ ਭਾਜੀ ਕੋਈ ਲੈਸ ਕਰੋ। ਉਹਨੇ ਕਿਹਾ ਨਹੀਂ ਭਾਜੀ 5000 ਰੁਪਇਆ। ਉਹ ਉਹਨਾਂ ਕਹਿੰਦਾ ਚਲ ਮੈਂ ਪਤਾ ਕਰਨਾ ਵਾ ਫਿਰ ਤੁਹਾਨੂੰ ਦੱਸਣਾ। ਉਹ ਸਾਹਮਣੇ ਉਹਦੇ ਪੁੱਤਰ ਦੇ ਚਲਾ ਜਾਂਦਾ ਜਿਹਨੇ ਦਰਖਤ ਤੇ ਬਾਜੇ ਟੰਗੇ ਹੁੰਦੇ। ਕਹਿੰਦਾ ਭਾਜੀ ਇੱਕ ਜੰਜ ਵਾ ਤੇ ਉਹ ਟਿਕਾਣੀ ਹੈ, ਕਿੰਨੇ ਪੈਸੇ? ਕਹਿੰਦਾ ਭਾਜੀ 10,000 ਰੁਪਇਆ। ਕਹਿੰਦਾ ਯਾਰ ਉਹਦੀ ਦੁਕਾਨ ਆ ਤੇ ਉਹ 5000 ਮੰਗਣਾ, ਤੂੰ ਦਰਖਤ ਤੇ ਬਾਜੇ ਟੰਗੇ ਆ। ਕਹਿੰਦਾ ਭਾਜੀ ਮੈਂ ਤਾਜ਼ੇ ਤੋੜ ਕੇ ਵਜਾਉਂਦਾ। ਨਹੀਂ ਕਹਿੰਦਾ ਉਹਨੇ ਦੁਕਾਨ ਦਾ ਦੁਕਾਨ ਕਹਿੰਦਾ ਉਹਦੇ ਕੋਲ ਬਏ ਆ, ਮੈਂ ਤਾਜ਼ੇ ਤੋੜ ਕੇ ਵਜਾਉਣੇ, ਦਰਖਤ ਨਾਲ ਟੰਗੇ ਹੁੰਦੇ ਨਾ। ਖਾਨ ਸਾਹਿਬ ਜਿਹੜੇ ਨੇਕ ਹੁੰਦੇ ਆ, ਕਹਿੰਦੇ ਸਵੇਰ ਤੋਂ ਨਮਾਜ਼ ਸ਼ੁਰੂ ਕਰ ਲੈਣੀ, ਤੇ ਉਹ ਆਪਣੇ ਉਹਨਾਂ ਸਵੇਰੇ ਮੁੰਡੇ ਨੂੰ ਉਠਾਉਂਦਾ, ਕਹਿੰਦਾ ਪੁੱਤਰ ਉੱਠ ਨਮਾਜ਼ ਪੜ੍ਹ ਲੈ। ਕਹਿੰਦਾ ਅੱਬਾ ਜੀ ਕੀ ਕੀਤਾ, ਮੈਂ ਤੇ ਆਪਣੇ ਪੀਰਾਂ ਕੋਲ ਪਹੁੰਚਿਆ ਹੋਇਆ ਸੀਗਾ। ਕਹਿੰਦਾ ਉਹ ਸੋਰੀ ਸੋਇਆ। ਅਗਲੇ ਦਿਨ ਫੇਰ ਉਹਨੂੰ ਉਠਾਉਂਦਾ, ਕਹਿੰਦਾ ਪੁੱਤਰ ਉੱਠ ਨਮਾਜ਼ ਪੜ੍ਹ ਲੈ। ਕਹਿੰਦਾ ਅੱਬਾ ਜੀ ਕੀ ਕੀਤਾ, ਮੈਂ ਤੇ ਆਪਣੇ ਪੀਰਾਂ ਕੋਲ ਪਹੁੰਚਿਆ ਸੀ, ਏਡੀ ਸੋਹਣੀ ਮਹਿਫਲ ਲੱਗੀ ਸੀ, ਕੀ ਕੀਤਾ ਤੁਸੀਂ? ਖਾਬ 'ਚ। ਆਹੋ ਖਾਬ 'ਚ। ਉਹ ਫੇਰ ਨਾ ਉਹ ਕਹਿੰਦਾ ਅੱਛਾ ਪੁੱਤਰ ਸੋਇਆ। ਅਗਲੇ ਦਿਨ ਫੇਰ ਉਹਨੂੰ ਉਠਾ ਕਹਿੰਦਾ ਪੁੱਤਰ ਜੇ ਇੱਥੇ ਹੀ ਤਾਂ ਨਮਾਜ਼ ਪੜ੍ਹ ਲੈ। ਜੇ ਕਿਤੇ ਗਿਆ ਨਹੀਂ ਤੇ ਅੱਛਾ ਇੱਕ ਲਤੀਫਾ ਮੈਨੂੰ ਹੋਰ ਯਾਦ ਆ ਗਿਆ ਉਸਤਾਦ ਜੀ। ਇੱਕ ਬੰਦਾ
ਹੱਜ ਤੇ ਜਾਂਦਾ ਵਾ ਤੇ ਉਹ ਮਤਲਬ ਜਾਂਦਾ ਉਹਦੇ ਨਾਲ ਗੇੜਾ ਹੋ ਜਾਂਦਾ ਤੇ ਉਹ ਕਿਤੇ ਕਰਾਚੀ ਲੱਥ ਜਾਂਦਾ ਤੇ ਕਰਾਚੀ ਲੱਥ ਜਾਂਦਾ ਕੋਈ ਮਹੀਨਾ ਕੋ ਉੱਥੇ ਕੱਢ ਕੇ ਨਾ ਤੇ ਹੁਣ ਵਾਪਸ ਆ ਜਾਂਦਾ ਤੇ ਆਉਂਦਿਆਂ ਨੂੰ ਭਾਈ ਹਾਰ ਉਹਦੇ ਗਲ ਦੇ ਵਿੱਚ ਹਾਰ ਪਾਉਂਦੇ ਲੋਕੀ ਉਹਨੂੰ ਮਿਲਦੇ ਹਾਜੀ ਸਾਹਿਬ ਤੇ ਹੁਣ ਉਹ ਪੂਰਾ ਹਾਜੀ ਵੀ ਬਣ ਗਿਆ ਤੇ ਹੁਣ ਲੋਕਾਂ ਨੂੰ ਮਿਲ ਰਿਹਾ ਵਾ ਤੇ ਲੋਕੀ ਹੁਣ ਪੁੱਛਣ ਡੇ ਨੇ ਵਾਹ 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 ਜੀ ਮਾਸ਼ਾਅੱਲਾ ਹੱਜ ਕਰਕੇ ਆਇਓ ਸੁਣਾਓ ਜੱਦਾ ਵੇਖਿਆ ਕਹਿੰਦਾ ਜੱਦਾ ਓਏ ਉੱਠ ਕੇ ਮਿਲਿਆ ਕਹਿੰਦਾ ਰਿਆਜ਼ ਤੇ ਇੰਜ ਭੱਜਾ ਲੱਜਾ ਫਿਰਨ ਡਿਆ ਸੀ ਮੇਰੇ ਲਈ ਪਾਣੀ ਲਿਆਉਣ ਡਿਆ ਬੋਤਲਾਂ ਲਿਆਉਣ ਡਿਆ ਪਤਾ ਕੋਈ ਵੀ ਨਹੀਂ ਉਸਤਾਦ ਜੀ ਮੈਨੂੰ ਉਹਨੇ ਗੱਲ ਯਾਦ ਆ ਗਈ ਕਿ ਯਾਰ ਲੜਾਈ ਝਗੜੇ ਤੋਂ ਯਾਰ ਅੱਲਾਹ ਪਾਕ ਸਭ ਨੂੰ ਮਹਿਫੂਜ਼ ਰੱਖੇ। ਫਰੀਦ ਮੈਂ GDS ਦਾ ਪੁੱਲ ਚੜ ਰਿਹਾ ਚਾਲ ਵਾਲਾ, 2 ਕਰੈਕਟਰ ਮੇਰੇ ਕੋਲ ਇੰਜ ਨੰਗੇ ਨੇ ਮੋਟਰਸਾਈਕਲ ਤੇ ਸਲਾਂਸਰ ਕੱਢਿਆ ਹੈਵੀ ਬਾਈਕ ਤੇ ਨੰਗੇ ਨੇ ਤੇ ਬੇਸਾਖਤਾ ਹੀ ਮੇਰੇ ਮੂੰਹ ਆਉਣਾ ਕੋਈ ਗਲਤ ਜਿਹੇ ਅਲਫਾਜ਼ ਨਿਕਲ ਕੇ ਮੈਂ ਉਹਨਾਂ ਨੂੰ ਬੋਲਿਆ ਗਾਲ ਟੈਪ ਨਿਕਲ ਗਈ ਕਾਲ ਟੈਪ ਨਿਕਲ ਗਈ ਹੈ ਤੇ ਉਸਤਾਦ ਜੀ ਉਹਨਾਂ ਨੇ ਅੱਗੇ ਲਿਜਾ ਕੇ ਨਾ ਗੱਡੀ ਰੋਕਤੀ। ਓਏ ਠੀਕ ਹੈ, ਗੱਡੀ ਜਦੋਂ ਉਹਨਾਂ ਨੇ ਰੋਕੀ ਤੇ ਮੈਂ ਹੁਣ ਵੇਖਿਆ ਮੈਂ ਕਿਹਾ ਯਾਰ ਰੁਕੀ ਮੇਰੇ ਲਈ ਹੈ, ਫਿਲਮ ਗੱਲ ਸੁਣ ਲਈ ਹੈ। ਤੇ ਹੁਣ ਨਾ ਉਸਤਾਦ ਜੀ ਮੈਂ ਅੱਗੇ ਕਹਿੰਦੇ ਉਹ ਗੱਡੀ ਰੋਕ ਓਏ ਓਏ ਉਹੀ ਗਾਲ ਕਿਹਨੂੰ ਕੱਢੀ ਹੈ ਤੇ ਮੈਂ ਨਾ ਉਹਦੇ ਕੋਲ ਆਇਆ ਮੈਂ ਕਿਹਾ ਆਪਣੇ ਆਪ ਨੂੰ ਮੈਂ ਫੂਕ ਮਾਰੀ ਜੀ। ਮੈਂ ਕਿਹਾ ਭੈਣ ਕੀ ਕਿਹਾ ਤੁਸੀਂ? ਬਦਮਾਸ਼ੀ ਦਾ ਬਿਟਾ ਉਹ ਡਰ ਗਏ ਨਹੀਂ ਉਹ ਕਹਿੰਦੇ ਕੀ ਹੋਇਆ? ਮੈਂ ਕਿਹਾ ਦੱਸੋ ਭੈਣ ਗਾਲ ਕਿਹਨੂੰ ਕੱਢੀ? ਮੈਂ ਕਿਹਾ ਮੈਂ ਫੂਕ ਮਾਰ ਕੇ ਨਾ ਆਪਣੇ ਮੈਂ ਕਿਹਾ ਭੈਣ ਨਹੀਂ ਮੈਂ ਤੇ ਪੜਦਾ ਪਿਆ ਮੈਂ ਤੋਂ ਬਸ ਤਾਂ ਵਾਰ ਮੈਂ ਕਿਹਾ ਮੈਂ ਕਿਉਂ ਗਾਲ ਕੱਢਣ ਨਾਲ ਜ਼ਬਾਨ ਪਲੀਦ ਹੁੰਦੀ, ਮੈਨੂੰ ਕੀ ਲੋੜ ਗਾਲ ਕੱਢਣ ਠੀਕ ਹੈ। ਉਹਨਾਂ ਨੇ ਫੇਰ ਨਾਲ ਦਾ ਕਹਿੰਦਾ ਆਓ ਯਾਰ ਵਾਕਈ ਉਹ ਕਿੱਕ ਮਾਰੀ। ਮੈਂ ਕਿਹਾ ਮੈਂ ਵਾਪਸ ਹੋਏਗਾ ਵਾ। ਅੱਛਾ ਇਸ ਤਰ੍ਹਾਂ ਕਦੀ ਹੁੰਦਾ ਵਾ ਅਕਸਰ ਇਦਾਂ ਹੁੰਦਾ ਵਾ ਮਤਲਬ ਕਿ ਕੋਈ ਸਾਈਕਲ ਵਾਲਾ ਜਾਂ ਤੁਸੀਂ ਆਪਣੀ ਗੱਡੀ ਇੰਜ ਕਰਨ ਲੱਗੇ ਨਾ ਤੇ ਉਹਦੇ ਮੂੰਹ ਕੋਈ ਇੱਕਦਮ ਨਿਕਲ ਜਾਂਦੀ ਤੇ ਪਿੱਛੇ ਆ ਜਾਓ ਨਾ ਤੇ ਫਿਰ ਉਹ ਕੱਚਾ ਜਾ ਹੋ ਕੇ ਨਾ ਮਤਲਬ ਥੋੜਾ ਘਬਰਾ ਰਿਹਾ ਹੁੰਦਾ ਵਿਚਾਰਾ ਤੇ ਯਾਰ ਮੇਰੇ ਕੋਲ ਜੀ ਅੱਲਾ ਮਾਫੀ ਦੇਵੇ। ਮੈਂ ਬੇਸਖਤ ਮੈਨੂੰ ਗੁੱਸਾ ਚੜਦਾ ਜਦੋਂ ਯਾਰ ਹੈਵੀ ਬਾਈਕਾਂ ਦੇ ਏਡੀ ਜ਼ੋਰ ਦੀ ਨੰਗ ਦੇ ਕੋਲੋਂ ਯਾਰ ਹਿਲਾ ਕੇ ਚਲਾ ਜਾਂਦੀ ਸਾਰਾ ਕੁਝ। ਯਾਰ ਤੂੰ ਕਿਸ ਦਿਨ ਨਾ ਤੇ ਇੱਕ ਬਿੱਲੀ ਚੂਹੇ ਵਾਲਾ ਦੇਖ ਟੌਮ ਐਂਡ ਜੈਰੀ ਦਾ ਨਾ ਇੱਕ ਐਪੀਸੋਡ ਆ ਉਹਦੇ ਚ ਨਾ ਉਹਨੂੰ ਨੀਂਦ ਆ ਰਹੀ ਹੁੰਦੀ ਤੇ ਮਾਲਕ ਉਹਦੀ ਕਹਿੰਦੀ ਹੈ ਬਿੱਲੀ ਦੀ ਵੀ ਤੂੰ ਜਾਗਣਾ ਵਾ ਤੇ ਉਹਦੀਆਂ ਅੱਖਾਂ ਬੰਦ ਹੋ ਜਾਂਦੀਆਂ ਤੇ ਹੁਣ ਮੁਖਤਲਿਫ ਐਟਮਾਂ ਕਰਦੀ ਕਦੀ ਚਾਹ ਪੀ ਰਹੀ ਆ ਲੇਕਿਨ ਉਹ ਨਹੀਂ ਹਿਸਾਬ ਆ ਅੱਖਾਂ 'ਚ ਤੀਲੀਆਂ ਵੀ ਲਾਉਂਦੀਆਂ ਤੀਲੀਆਂ ਵੀ ਟੁੱਟ ਜਾਂਦੀਆਂ ਟੇਪ ਲਾ ਕੇ ਅੱਛਾ ਫਿਰ ਉਹਦੇ ਚ ਨਾ ਇੱਕ ਕੰਮ ਹੁੰਦਾ ਕਿ ਉਹ ਨਾ ਇੰਜ ਕਰਕੇ ਟੇਪ ਲਾਉਂਦੀ ਇੰਜ ਇੱਥੋਂ ਟੇਪ ਲਾ ਕੇ ਨਾ ਇਹਨਾਂ ਨੂੰ ਤੇ ਤਾਂ ਕਰਕੇ ਤੇ ਪਿੱਛੇ ਤੇ ਟੇਪ ਲਾ ਲੈਂਦੀ ਤੇ ਥੋੜੀ ਵੇਰ ਬਾਅਦ ਨਾ ਆ ਚੀਜ਼ ਤਾਂ ਜਾਣੀ ਸ਼ੁਰੂ ਹੋ ਜਾਂਦੀ ਹੈ ਉਹ ਖਿੱਚ ਪੈ ਕੇ ਤੇ ਉਹ ਕਰਕੇ ਨਾ ਭਾਉ ਕਰਕੇ ਨਾ ਇੰਜ ਕਰਕੇ ਆ ਸਾਰੀ ਚੀਜ਼ ਲਵੇਟ ਜਾਂਦੀ ਉਹਦਾ ਮੂੰਹ ਇਹਦਾ ਉਂਝ ਦਾ ਕਿਸ ਤਰ੍ਹਾਂ ਮੂੰਹ ਹੋ ਜਾਂਦਾ ਨਹੀਂ ਉਸਤਾਦ ਜੀ ਗੱਲ ਕਰਦਾ ਨਾ ਭਾਉ ਬਿੱਲੀ ਜੀ ਬਣ ਜਾਣਾ ਇਹਨੇ ਅੱਛਾ, ਇਹਦਾ ਉਹ ਵੀ ਕਰਦੀ ਫਰੀਦ ਉਹ ਬਿੱਲੀ ਹੈ ਨਾ ਇੱਥੇ ਨਾ ਪੇਂਟਿੰਗ ਜੀ ਕਰਕੇ ਅੱਖਾਂ ਬਣਾ ਲੈਂਦੀ ਤੇ ਅੱਜ ਆਹੋ ਉੱਪਰ ਵੱਡਿਆਂ ਤੋਂ ਤੱਕ ਅੱਛਾ ਯਾਰ ਉਹ ਕਿਆ ਕੀ ਕਹਿੰਦੇ ਆ? ਸੋਚ ਆ ਉਹਦੇ ਪਿੱਛੇ ਇੱਕ ਮੈਂ ਕਿਸ਼ਤ ਦੇਖੀ ਹੈ ਉਹਦੇ ਚ ਨਾ ਟੌਮ ਐਂਡ ਜੈਰੀ ਦੀ ਲੜਾਈ ਹੋ ਰਹੀ ਹੁਣ ਨਾ ਮਾਲਕ ਸੁੱਤਾ ਘਰ ਦੇ ਵਿੱਚ ਤੇ ਬਿੱਲੀ ਨੂੰ ਡਰ ਆ ਕਿ ਖੜਾਕ ਨਹੀਂ ਕਰਨਾ ਤੇ ਚੂਹਾ ਉਹਦੇ ਨਾਲ ਕੋਈ ਐਟਮ ਕਰਦਾ ਵਾ ਉਹਦੀ ਪੂਛ ਨਹੀਂ ਮਾਰਦਾ ਤੇ ਉਹ ਹੁਣ ਇੰਜ ਕਰਕੇ ਤੇ ਦਰਵਾਜ਼ਾ ਖੋਲ ਕੇ ਨਾ ਹੌਲੀ ਹੌਲੀ ਤੇ ਬਾਹਰ ਦੌੜਦੀ ਪਹਾੜ ਦੀ ਪਰਲੀ ਸਾਈਡ ਤੇ ਜਾ ਕੇ ਪਿੱਛੇ ਦੇ ਕਹਿੰਦਾ ਉਸਤਾਦ ਜੀ ਯਾਰ ਕੀ ਸੋਚ ਆ ਯਾਰ ਉਸਤਾਦ ਜੀ ਇੱਕ ਐਪੀਸੋਡ 'ਚ ਨਾ ਉਹ ਵੱਡਾ ਬੂਲੀ ਕੁੱਤਾ ਜਿਹੜਾ ਹੁੰਦਾ ਨਾ ਉਹਦਾ ਛੋਟਾ ਜਿਹਾ ਬੱਚਾ ਹੁੰਦਾ ਤੇ ਉਹਨੂੰ ਨਾ ਜਗਾਉਣਾ ਨਹੀਂ ਉਹਨੂੰ ਸਵਾਉਣ ਡਿਆ ਹੁੰਦਾ ਬੜਾ ਸਵਾਦ ਸੂ ਕੇ ਨਾ ਤੇ ਹੁਣ ਬਿੱਲੀ ਨੇ ਚੂਹਾ ਉਹੀ ਹਰਕਤ ਕਰਦਾ ਤੇ ਹੁਣ ਬਿੱਲੀ ਕੋਲੋਂ ਦੀ ਲੰਘਦੀ ਤੇ ਉਹ ਕਿਤੇ ਉਹਦੇ ਵਿੱਚ ਵੱਜਦੀ ਤੇ ਉਹ ਨਾ ਇੰਜ ਵੇਖਦਾ ਤੇ ਉਹਦਾ ਮੂੰਹ ਫੜ ਕੇ ਨਾ ਬੰਦ ਕਰਕੇ ਕੋਲੋਂ ਦੀ ਐ ਲੰਘਦੀ ਉਹ ਬਹੁਤ ਮਜ਼ੇਦਾਰੀ ਉਹ ਕੋਈ ਬਹੁਤ ਉਹ ਦੇਖਣ ਚ ਸਿਰਫ ਟੌਮ ਐਂਡ ਜੈਰੀ ਬੱਚਿਆਂ ਦਾ ਵਾ ਉਸਤਾਦ ਜੀ ਉਹਦੇ ਵਿੱਚ ਕੁਝ ਹੋਰ ਹੀ ਦੁਨੀਆ ਉਸਤਾਦ ਜੀ ਕੋਈ ਹੋਰ ਹੀ ਚੱਕਰ ਆ ਉਹ ਨਾ ਕਿੰਨੇ ਕੁੱਤੇ ਨਾ ਫਿਲਮਾਂ ਦੇਖ ਰਹੇ ਨੇ ਆਪਣੀਆਂ ਫਿਲਮਾਂ ਵੇਖ ਰਹੇ ਹੈਗੇ ਨੇ ਕਿ ਯਾਰ ਉਹ ਕੁੱਤੇ ਨੂੰ ਇੰਜ ਕਰਕੇ ਇੰਜੀਨੀਅਰ ਬਣ ਗਿਆ ਉਹ ਕਰ ਰਿਹਾ ਫਿਰ ਲੈਣ ਲਾ ਦਿੰਦਾ ਬਿੱਲੀ ਮਾਰਦੀ ਉਹਦੇ ਤੇ ਚੂਹਾ ਨਾ ਉਹ ਕੁੱਤੇ ਨੂੰ ਜਗਾ ਲਿਆਉਂਦਾ ਕਿ ਉਹ ਵੇਖ ਕੇ ਨਾ ਤੇਰੀ ਇਨਸਲਟ ਕਰਨ ਦੇ ਹੈਗੇ ਤੇ ਸਾਰੀ ਬਈ ਫਰੀਦ ਐਸੇ ਐਕਸਪ੍ਰੈਸ਼ਨ ਨੂੰ ਬਿੱਲੀਆਂ ਨੇ ਦਿੱਤੇ ਯਾਰ ਕਮਾਲ ਆ ਅੱਛਾ ਬਿੱਲੀ ਘਟਦੀ ਵੇਖੀ ਤੂੰ ਕਦੀ ਉਹ ਹਰਕਤ ਉਹਨੇ ਕਰ ਲਈ ਆ ਤੇ ਅੱਗੋਂ ਹੁਣ ਮਤਲਬ ਵੱਡਾ ਕੁੱਤਾ ਨਾ ਉਹਦੇ ਬੱਚੇ ਨਾਲ ਕੋਈ ਬਿੱਲੀ ਕੋਲੋਂ ਐਟਮ ਹੋ ਗਈ ਆ
ਤੇ ਹੁਣ ਹੋ ਗਈ ਨਾ ਤੇ ਉਹਦੇ ਦੇਖ ਕੇ ਕਦੀ ਹਨਾ ਅੱਛਾ ਕਿਸੇ ਨੂੰ ਦੇਖਣਾ ਨਾ ਕਿ ਹਣ ਬਿੱਲੀ ਆ ਤੇ ਹੁਣ ਉਹਨੇ ਨਿਕਲਣਾ ਵਾ ਤੇ ਕੱਲੀਆਂ ਲੱਤਾਂ ਤੇ ਮੋਢਾ ਤੇ ਮੂੰਹ ਇੱਥੇ ਹੀ ਆ ਤੇ ਸਾਰੀ ਇੰਜ ਹੋਈ ਸਾਰੀ ਇੰਜ ਹੋ ਕੇ ਇੱਕਦਮ ਆਦਣੀ ਇੱਕ ਹੋਰ ਆਟ ਉਸਤਾਦ ਜੀ, ਉਹ ਮੇਰੇ ਮੌਲਾ ਉਸਤਾਦ ਜੀ ਉੱਥੇ ਨਸੀ ਨਾ ਪਹਾੜ ਤੋਂ ਕਿੰਨੇ ਹੀ ਅੱਗੇ ਚਲੇ ਜਾਂਦੀ ਹੈ, ਅੱਗੇ ਜਾ ਕੇ ਨਾ ਉਹ ਫਿਰ ਥੱਲੇ ਦੇਖਦੀ ਹੈ ਤੇ ਫਿਰ ਇੱਧਰ ਉੱਧਰ ਵੇਖਦੀ ਫਿਰ ਥੱਲੇ ਯਾਰ ਕੀ ਬਾਤ ਯਾਰ ਹੈ ਭਾਈ ਪਿੰਕ ਪੈਂਥਰ ਵੀ ਬਹੁਤ ਕਮਾਲ ਦੇ ਆਹੋ ਕੀ ਬਾਤ ਹੈ ਹੋਰ ਬੋਲ ਯਾਰ ਟੌਮ ਐਂਡ ਜੈਰੀ ਤੇ ਕਮਾਲ ਹੈ ਯਾਰ ਯਾਰ ਲੋ ਜੀ ਨਾਜ਼ਰੀਨ ਵੱਡੀ ਲੋਕ ਜੋ ਜ਼ੇਨ ਚਾਹੀਏ ਹੁੰਦਾ ਅਸੀਂ ਵੀ ਤੁਹਾਡੇ ਨਾਲ ਤੁਸੀਂ ਵੀ ਕਸਮੇ ਬਸ ਸ਼ਹਜ਼ਾਦੇ ਬੰਦੇ ਹੋ ਵੈਸੇ ਇਹ ਪਤਾ ਕੀ ਗੱਲ ਹਰ ਗੱਲ ਸਾਡੀ ਸੁਣੀ ਜਾਂਦੀ ਹੈ ਅੱਛਾ ਵੈਸੇ ਤੁਸੀਂ ਸਾਡੇ ਨਾਲ ਵੀ ਬੈਠੇ ਹੋ ਨਾ ਸਾਰੇ ਇੱਕ ਮਿਸਾਲ ਆ ਤੇ ਆਪਾਂ ਇਦਾਂ ਦਾ ਟੌਪਿਕ ਸ਼ੁਰੂ ਕਰ ਲਈਏ ਤੇ ਉਹ ਨਾਲ ਵਾਲਾ ਹੀ ਸਾਹ बिल्कुल ना ਹਨਾ ਤੇ ਉਹ ਬਸ ਉਹ ਹੋ वो एक शेर है उस्ताद जी, सजी है महफिल अहबाब ये घड़ियां गनीमत हैं, ये लम्हे जिंदगी में बार बार आया नहीं करते। ਵਾਹ 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 ਬਾਤ ਲਓ ਜੀ ਉਹ ਕੀ ਇਹਨੂੰ ਕਹਿੰਦੇ ਸਿਆਣੇ ਮਤਲਬ ਸਾਡੀ ਇੱਕ ਦੀਦ ਆ ਸਾਡੀ ਤੁਹਾਡੀ ਸਾਰਿਆਂ ਦੀ ਦੀਦ ਆ ਮੌਤ ਬਰਹਕ ਆ ਮਰਨ ਵਾਲਾ ਫਰੀਦ ਆ ਵਾਹ ਵਾਹ ਕੀ ਸ਼ੇਰ ਕੀ ਆਪਣਾ ਬਹੁਤ ਖਿਆਲ ਰੱਖਣਾ ਨਾਜ਼ਰੀਨ ਅੱਖਾਂ ਤੇਰੀਆਂ ਵਿੱਚ ਉਹ ਚਮਕ ਹੈ ਯਾਰਾ ਆਹਾ ਵਾਹ ਵਾਹ ਅੱਖਾਂ ਤੇਰੀਆਂ ਵਿੱਚ ਉਹ ਚਮਕ ਹੈ ਯਾਰਾ ਦੇਖ ਕੇ ਤੈਨੂੰ ਦਿਲ ਕਰਦਾ ਏ ਮੇਰਾ ਜ਼ਿੰਦਗੀ ਜਿਵੇਂ ਇੱਕ ਹਸੀਨ ਬੁਲਬੁਲ ਦੀ ਮਾਨਦ ਹੁੰਦੀ ਏ ਤੇਰੇ ਨਾਲ ਜੁਸਤਜੂ ਇਸ਼ਕੇ ਪਜ਼ਮਤਾਈ ਫੈਲ ਰਹੀ ਏ ਤੇਰੀ ਜ਼ਿੰਦਗੀ ਦਾ ਸਫੂਫੇ ਇਸ਼ਕ ਮੇਰੇ ਪਿਆਰੇ ਪਿਆਲੇ ਦੇ ਵਿੱਚ ਘੁਲ ਗਿਆ ਏ ਮੈਂ ਇਸ਼ਕ ਦੇ ਨਾਲ ਜੀਣਾ ਵਾਂ ਮੈਂ ਇਸ਼ਕ ਦੇ ਨਾਲ ਹਾਂ ਤੇਰੇ ਹੱਟ ਕੋ ਹਾਟੇ ਮੰਜ਼ਲਾਂ ਦੇ ਆਪਣਾ ਬਹੁਤ ਖਿਆਲ ਰੱਖਣਾ ਅੱਲਾ ਹਾਫਿਜ਼ ਫੱਕੀ ਦਾ ਤੇ ਕਹਿ ਦੋ ਜਿਹੜੀ ਵੇਚਣੀ ਸੀ